ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਵੀ ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵੀ ਕੇਜਰੀਵਾਲ ਸਰਕਾਰ ਦੇ ਕੋਲ ਇੱਕ ਘੁੱਗੀ ਮਾਰਨ ਦੀ ਲੋੜ ਹੈ ਔਰ ਉਹ ਬਾਹਰ ਆ ਸਕਦੇ ਨੇ। ਗੁਰਦੀਪ ਸਿੰਘ ਖੇੜਾ ਇਹ 1990 ਤੋਂ ਲੈ ਕੇ ਹੁਣ ਤੱਕ ਕਰਨਾਟਕਾ ਨਾਲ ਸੰਬੰਧ ਵਿੱਚੋਂ ਹਾਲਾਂ ਪੈਰੋਲ ਮਿਲੀ ਸੀ, ਲੇਕਿਨ ਔਰ ਉਹਨਾਂ ਦਾ ਨਾਂ ਸੀ ਜਿਨ੍ਹਾਂ ਨੂੰ ਜਿਹੜਾ 550 ਸਾਲ ਦੇ ਵੇਲੇ ਗੁਰਦੀਪ ਸਿੰਘ ਖਹਿਰਾ ਨੂੰ ਛੱਡਿਆ ਜਾਣਾ ਸੀ, ਪਰ 31 ਸਾਲ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਹੈ। ਬਲਵੰਤ ਸਿੰਘ ਰਾਜੋਆਣਾ ਹੁਣ ਉਹਨਾਂ ਦੀ ਤਾਂ ਜਿਹੜੀ ਹੈ ਉਹ 550 ਸਾਲਾਂ ਵੇਲੇ ਉਦੋਂ ਸੀ ਕਿ ਅੱਜ ਵੀ ਆਏ ਬਾਹਰ, ਅੱਜ ਕੱਲ੍ਹ ਆਏ। ਹੁਣ 28 ਸਾਲ 1995 ਤੋਂ ਜੇਲ੍ਹ 'ਚ ਨੇ, 28 ਸਾਲ ਹੋ ਗਏ ਨੇ ਉਹਨਾਂ ਦੀ ਰਿਲੀਜ਼, ਕਿਉਂਕਿ ਉਹ ਪੰਜਾਬ 'ਚ ਨੇ ਔਰ ਭਗਵੰਤ ਮਾਨ ਆਮ ਆਦਮੀ ਦੀ ਇਹ ਇਹਨਾਂ ਦੇ ਕੋਲ ਹੈ ਔਰ ਇਹ ਉਹਦੇ ਫਾਈਲ ਦੇ ਉੱਤੇ ਬੈਠੇ ਹੋਏ ਨੇ। ਭਾਈ ਜਗਤਾਰ ਸਿੰਘ ਤਾਰਾ ਜਿਹੜੇ 15 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ 'ਚ ਨੇ ਔਰ ਲਖਵਿੰਦਰ ਸਿੰਘ ਲੱਖਾ, ਇਹ ਕਿਉਂਕਿ ਲਖਵਿੰਦਰ ਸਿੰਘ ਲੱਖਾ, ਭਾਈ ਜਗਤਾਰ ਸਿੰਘ ਹਵਾਰਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਇਹ ਸਾਰੇ ਬੇਅੰਤ ਸਿੰਘ ਕਤਲकांड ਦੇ ਜਿਹੜੇ ਨੇ ਉਹਦੇ 'ਚ ਉਹਨਾਂ ਨੂੰ ਸਜ਼ਾ ਹੈ। ਉਹ 28 ਸਾਲ ਤੋਂ ਬੜੈਲ ਜੇਲ੍ਹ 'ਚ ਨੇ। ਪਰਮਜੀਤ ਸਿੰਘ ਭਿਓਰਾ, ਇਹ ਰੋਪੜ ਦੇ ਪਿੰਡ ਭਿਓਰਾ ਨਾਲ ਉਹਨਾਂ ਦਾ ਸੰਬੰਧ ਹੈ, ਇਹ ਵੀ ਬੇਅੰਤ ਕਤਲकांड ਦੇ ਵਿੱਚ ਨੇ। 24 ਸਾਲ ਉਹਨਾਂ ਨੂੰ ਹੋ ਗਏ ਨੇ। ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ। ਇਹ ਜੇ ਧਾਰਾਵਾਂ ਜਿਹੜੀਆਂ ਅਟੈਂਪਟ ਟੂ ਮਰਡਰ ਔਰ ਦੂਜੇ ਹੋਣ ਤੇ ਅਗਲੇ 14 ਸਾਲ ਉਹ ਵੀ ਬਾਹਰ ਨਹੀਂ ਨਿਕਲ ਸਕਦੇ। 307 ਉਹਨਾਂ ਤੇ ਲਾਈ ਗਈ ਹੈ, ਜਿਨ੍ਹਾਂ ਦੇ 7 ਦੇ ਉੱਤੇ ਲਾਈ ਗਈ, ਜਿਨ੍ਹਾਂ 'ਚ 5 ਉਸ ਵੇਲੇ ਉਹ ਮੀਟਿੰਗ ਕਰ ਰਹੇ ਸੀ, ਉਸ ਵੇਲੇ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਉੱਤੇ ਵੀ ਇਹ ਧਾਰਾਵਾਂ ਦੇ ਨਾਲ ਅਟੈਂਪਟ ਟੂ ਮਰਡਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, आज 9 फरवरी 2023 28 माघ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਜ केबल, बेलफेब केबल कैनेडा, roku, जादू बॉक्स, शावा, फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਹਰਜਿੰਦਰ ਸਿੰਘ ਗੋਲਡਨ ਗਰੋਸਰੀ ਜਰਾ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਕਲਗੀਆਂ ਵਾਲੇ ਤੇ ਓਟ ਆਸਰਾ ਰੱਖ ਕੇ ਆਪਣਾ ਫਰਜ਼ ਅਦਾ ਕਰੀਏ, ਬਾਕੀ ਗੁਰੂ ਸਾਹਿਬ ਖੁਦ ਸਹਾਈ ਹੋਣਗੇ ਅਤੇ ਸਿੱਖ ਰਾਜ ਖਾਲਸਾ ਦੀ ਬਖਸ਼ਿਸ਼ ਕਰਨਗੇ। ਆਪਣਾ ਨਿਸ਼ਚਾ ਕਾਇਮ ਰੱਖੀਏ ਤੇ ਇਮਾਨਦਾਰੀ ਨਾਲ ਘੱਟੋ ਘੱਟ ਆਪਣਾ ਦਸਵੰਧ ਜ਼ਰੂਰ ਕੱਢੀਏ। ਜਿਸ ਧਰਤੀ ਤੇ ਹਜ਼ਾਰਾਂ ਵੀਰਾਂ ਭੈਣਾਂ ਦੀਆਂ ਸ਼ਹਾਦਤਾਂ ਹੋਈਆਂ ਹੋਣ ਉੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਫਲਤਾ ਵੀ ਹਾਸਲ ਹੋਵੇਗੀ। ਸੋ ਟੀਵੀ 84 ਵਰਗੇ ਪੰਥਕ ਅਦਾਰੇ ਅਤੇ ਆਜ਼ਾਦੀ ਪਸੰਦ ਅਦਾਰਿਆਂ ਦੀ ਵੱਧ ਤੋਂ ਵੱਧ ਸਹਾਇਤਾ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜਿੰਦਰ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜੋ ਕਿ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਜਿਹੜਾ ਇਹ ਅੱਜ ਦਾ ਜਿਹੜਾ ਟੌਪਿਕ ਹੈ, ਸੋ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਹੁਣ ਪੂਰੇ ਜਲਾਲ ਵਿੱਚ ਹੈ। ਸੋ ਚੰਡੀਗੜ੍ਹ ਪੁਲਿਸ ਵੱਲੋਂ ਕੱਲ ਬੇਖਾਵਾਕਾਰੀਆਂ ਤੇ
ਕੀਤੇ ਲਾਠੀਚਾਰਜ ਅਤੇ ਜ਼ੁਲਮ ਤੋਂ ਬਾਅਦ ਅੱਜ ਹੋਰ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੋਰਚੇ ਵਿੱਚ ਪਹੁੰਚੀਆਂ ਅਤੇ ਗ੍ਰਿਫਤਾਰੀ ਲਈ ਜਾਣ ਵਾਲੇ ਜਥੇ ਨੂੰ ਰਵਾਨਗੀ ਦਿੱਤੀ। ਸੋ ਭਾਰਤ ਸਰਕਾਰ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਤੇ ਘਟੀਆ ਸਿਆਸਤ ਜਿਹੜੀ ਹੈ ਉਹ ਕਰ ਰਹੀ ਹੈ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਸਿਆਸੀ ਹੈ ਨਾ ਕਿ ਅਦਾਲਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਹਰਜਿੰਦਰ ਸਿੰਘ ਗੋਲਡਨ ਗਰੋਸਰੀ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਇਹ ਬਹੁਤ ਹੀ ਪਿਆਰਾ ਪਰਿਵਾਰ ਹੈ ਔਰ ਪਹਿਲੀ ਵਾਰ ਜਦੋਂ ਮੈਂ 1990-91 ਚ ਟੋਰਾਂਟੋ ਗਿਆ ਤੇ ਇਹਨਾਂ ਦੇ ਘਰ ਹੀ ਨਿਵਾਸ ਕੀਤਾ ਜੀ ਔਰ ਲਗਾਤਾਰਤਾ ਨਾਲ ਫਿਰ ਜਿਹੜਾ ਇਹੀ ਸਾਡਾ ਟਿਕਾਣਾ ਹੁੰਦਾ। ਹੁਣ ਜਦੋਂ ਕੈਨੇਡਾ ਆਉਣਾ ਜਾਣਾ ਖੁੱਲ੍ਹਿਆ, ਹੁਣ ਵੀ ਆਪਣੀ ਪਿਛਲੀ ਵਿਜ਼ਿਟ ਵੇਲੇ ਅਸੀਂ ਇਹਨਾਂ ਦੀ ਮਹਿਮਾਨ ਨਵਾਜ਼ੀ ਨੂੰ ਮਾਣਿਆ ਨਾਈਸ ਔਰ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਘਰ ਦਾ ਸਮੁੱਚਾ ਮਾਹੌਲ ਇੱਕ ਰੂਹਾਨੀਅਤ ਦੇਣ ਵਾਲਾ ਮਾਹੌਲ ਹੁੰਦਾ ਔਰ ਉਹ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ। ਹਰਜਿੰਦਰ ਸਿੰਘ ਜਦੋਂ ਸਾਡਾ ਜਾਣਾ ਹੁੰਦਾ ਹੈ ਫਿਰ 2-3 ਦਿਨ ਸਾਰਾ ਕੰਮ ਛੱਡ ਕੇ ਨਾਲ ਸਾਨੂੰ ਲਿਜਾ ਰਹੇ ਹੁੰਦੇ ਨੇ ਔਰ ਜਿੰਨੀ ਖੁਸ਼ੀ ਔਰ ਚਾਅ ਸਮੁੱਚਾ ਪਰਿਵਾਰ ਕਰਦਾ, ਭਰਾ ਭਾਬੀਆਂ ਬੱਚੇ ਵੀ ਐਤਕੀ ਤਾਂ ਬੜੇ ਲੰਬੇ ਅਰਸੇ ਬਾਅਦ ਮਿਲਣਾ ਹੋਇਆ ਔਰ ਜਿਹੜੇ ਵੀਰਾਂ ਨੇ ਇਸ ਸਾਰੇ ਪੀਰੀਅਡ 'ਚ ਕੇਸਰੀ ਦਸਤਾਰ ਹੀ ਰੱਖੀ ਹੈ ਉਹਨਾਂ ਦੇ ਵਿੱਚ ਵੀ ਉਹ ਨੇ ਕਿ ਉਹ ਹਮੇਸ਼ਾ ਹੀ ਕੇਸਰੀ ਦਸਤਾਰ ਹੀ ਸਜਾਉਂਦੇ ਨੇ। ਜਿਹੜੇ ਮੈਸੇਜ ਹੁੰਦਾ ਹੈ, ਸਿੰਬੋਲਿਜ਼ਮ ਹੈ। ਡਾਕਟਰ ਰਣਜੀਤ ਸਿੰਘ ਹਮੇਸ਼ਾ, ਭਾਈ ਨਰਿੰਦਰ ਸਿੰਘ, ਸਰ ਬਲਵਿੰਦਰ ਸਿੰਘ ਚੱਠਾ, ਇਹ ਉਹ ਨਾਂ ਨੇ ਜਿਹੜੇ ਬਿਲਕੁਲ ਜਿਹੜੇ ਜਿੱਥੇ ਖੜੇ ਨੇ ਉੱਥੇ ਹੀ ਖੜੇ ਨੇ। ਕੋਈ ਹੋਰ ਜਿਹੜਾ ਹੈ ਉਹ ਕਿਸੇ ਨੂੰ ਕੋਈ ਇਫ ਐਂਡ ਬਟ ਦੀ ਜਿਹੜੀ ਹੈ ਕੋਈ ਗੁੰਜਾਇਸ਼ ਨਹੀਂ ਹੈ। ਔਰ ਜਿਵੇਂ ਉਹਨਾਂ ਨੇ ਕਿਹਾ ਕਿ ਅਲਟੀਮੇਟਲੀ ਸਾਡਾ ਫੇਥ, ਸਾਡਾ ਈਮਾਨ ਇਹੀ ਸਾਡਾ ਸਭ ਤੋਂ ਤਾਕਤਵਰ ਹਥਿਆਰ ਹੈ। ਗੁਰੂ ਦੇ ਉੱਤੇ ਭਰੋਸਾ ਰੱਖ ਕੇ ਔਰ ਗੁਰੂ ਕੇ ਪਿਆਰਿਆਂ ਨੇ ਜਿਨ੍ਹਾਂ ਨੇ ਆਪਣਾ ਲਹੂ ਡੋਲਿਆ ਉਸ ਧਰਤੀ ਦੇ ਉੱਤੇ ਔਰ ਕੱਲਾ ਇਹੀ ਨਹੀਂ, ਕੈਨੇਡਾ 'ਚੋਂ ਜਾ ਕੇ ਲਗਭਗ ਅੱਧੀ ਦਰਜਨ ਤੋਂ ਜ਼ਿਆਦਾ ਸਿੱਖ ਨੌਜਵਾਨ ਜਿਨ੍ਹਾਂ 'ਚ ਇੱਕ 15-16 ਸਾਲ ਦਾ ਲੜਕਾ ਹਰਜਿੰਦਰ ਸਿੰਘ ਪਾੜਾ ਸੀ, ਟੋਰਾਂਟੋ ਤੋਂ ਹੀ ਉਸ ਦਾ ਸੰਬੰਧ ਸੀ, ਉਹਨੇ ਜਾ ਕੇ ਸ਼ਹੀਦੀ ਪਾਈ ਹੈ। ਦੂਸਰਿਆਂ ਨੇ ਸ਼ਹਾਦਤਾਂ ਪਾਈਆਂ ਨੇ ਔਰ ਹੁਣ ਵੀ ਜਦੋਂ ਇਹ ਗੱਲ ਹੁੰਦੀ ਹੈ ਇੱਕ ਪਾਸੇ ਪੰਜਾਬ ਦੇ ਵਿੱਚੋਂ ਮਾਸ ਮਾਈਗ੍ਰੇਸ਼ਨ ਆਲਮੋਸਟ 50,000 ਤੋਂ 1 ਲੱਖ ਤੱਕ ਯੰਗ ਉਮਰ ਦੇ ਬੱਚੇ ਬੱਚੀਆਂ ਉੱਥੋਂ ਨਿਕਲ ਰਹੇ ਨੇ ਕੈਨੇਡਾ, ਆਸਟ੍ਰੇਲੀਆ, UK, ਅਮਰੀਕਾ ਪੜ੍ਹਨ ਦੇ ਨਾਂ ਥੱਲੇ, ਪਰ ਬਹੁਤਿਆਂ ਦਾ ਤਾਂ ਇਹੀ ਹੈ ਕਿ ਭਾਈ ਉੱਥੇ ਕੋਈ ਸਾਧਨ ਨਹੀਂ ਹੈ, ਕੋਈ ਰੁਜ਼ਗਾਰ ਨਹੀਂ ਨੇ। ਲੇਕਿਨ ਇਹ ਫਿਕਰ ਵੀ ਹੁੰਦਾ ਹੈ ਕਿ ਭਾਈ ਇੰਨੀ ਮਾਸ ਮਾਈਗ੍ਰੇਸ਼ਨ ਜਿਹੜੀ ਹੈ ਉਹ ਅਲਟੀਮੇਟਲੀ ਖਾਲਿਸਤਾਨ ਕਾਇਮੀ ਦੇ ਲਈ ਫਿਰ ਡੈਮੋਗ੍ਰਾਫੀ ਕੀ ਹੋਏਗੀ। ਤੇ ਮੈਂ ਹਮੇਸ਼ਾ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਹੁਣ ਵੀ ਭਾਵੇਂ ਅਸੀਂ ਰੂਸ ਯੂਕਰੇਨ ਜੰਗ ਦਾ ਐਂਗਲ ਕੀ ਹੈ ਇਸ ਨਾਲ ਨਾ ਵੀ ਸਾਰੇ ਸਹਿਮਤ ਹੁੰਦੇ ਹੋਈਏ, ਪਰ ਇੱਕ ਗੱਲ ਕਿ ਇਸ ਵੇਲੇ ਯੂਕਰੇਨ ਦੇ ਵਿੱਚ ਉਹ ਵੀ ਜਿਹੜੇ ਕਈ ਦਹਾਕਿਆਂ ਤੋਂ ਜਿਨ੍ਹਾਂ ਦੇ ਪੇਰੈਂਟਸ ਜਿਹੜੇ ਨੇ ਉਹ ਕਦੇ ਯੂਕਰੇਨ ਛੱਡ ਕੇ ਬਾਹਰਲੇ ਮੁਲਕਾਂ 'ਚ ਆਏ ਸੀ, ਉਹ ਜਾ ਕੇ ਲੜ ਰਹੇ ਨੇ। ਸੋ ਮੈਂ ਕਿਹਾ ਵੀ ਵਕਤ ਤਾਂ ਇੱਕ ਉਹ ਆਏਗਾ, ਬੇਸ਼ੱਕ ਅਸੀਂ ਪੀਸਫੁਲ ਤਰੀਕੇ ਨਾਲ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ ਜਿਹੜਾ UN ਚਾਰਟਰ ਦੇ ਥੱਲੇ ਬਣਦਾ, ਪਰ ਇੱਕ ਵਕਤ ਆਏਗਾ ਕਿ ਜਿੱਥੇ ਹੱਥੋਂ ਹੱਥ ਜਿਹੜਾ ਇਹ ਸਾਰੇ ਦਾ ਨਿਬੇੜਾ ਹੋਏਗਾ ਤੇ ਇਹੀ ਡਾਇਸਪੋਰਾ ਜੇ ਨਾਲ ਜੁੜਿਆ ਰਹੇਗਾ ਆਪਣੀ ਧਰਤੀ ਦੇ, ਆਪਣੇ ਕੌਮੀ ਕੌਜ਼ ਦੇ, ਔਰ ਉੱਥੇ ਜਿਹੜਾ ਸੈਂਟਰਲ ਰੋਲ ਹੈ ਉਹ ਡਾਇਸਪੋਰਾ ਹੀ ਪਲੇ ਕਰੇਗਾ। ਉਹ ਪੋਲੀਟੀਕਲੀ ਹੋਏ ਪੀਸਫੁਲ ਅੰਦਾਜ਼ ਜਿਵੇਂ ਰੈਫਰੈਂਡਮ ਦਾ ਤਰੀਕਾ ਹੈ, ਤੇ ਜਾਂ ਕੱਲ ਨੂੰ ਜੇ ਕੋਈ ਇਸ ਕਿਸਮ ਦੀ ਇਹਨਾਂ ਨੇ ਜੋ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ, ਜਿਵੇਂ ਏਜੰਸੀਆਂ ਦਾ ਵਰਕਿੰਗ ਪੈਟਰਨ ਨਜ਼ਰ ਆ ਰਿਹਾ, ਮੈਨੂੰ ਤਾਂ ਬਹੁਤ ਜ਼ਿਆਦਾ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਹੁੰਦਾ ਨਜ਼ਰ ਆ ਰਿਹਾ। ਔਰ ਇਹ ਜਿਹੜਾ ਹੁਣ ਫਾਈਨਲ ਲੜਾਈ ਹੋਏਗੀ ਜਿਸ ਨੂੰ ਕਰੋ ਜਾਂ ਮਰੋ ਵਾਲੀ ਸਿਚੁਏਸ਼ਨ, ਕਿਉਂਕਿ ਹੁਣ ਲਾਈਨ ਡਰਾ ਹੋਈ ਹੈ, ਹੁਣ ਕੋਈ ਜਿਹੜਾ ਵਿੱਚ ਵਿਚਾਲਾ ਨਹੀਂ ਰਿਹਾ ਕਿਉਂਕਿ ਉਹਨਾਂ ਦੀ ਨੀਤੀ ਹੀ ਬਦਨੀਤੀ ਜਦੋਂ ਉਹਨਾਂ ਨੇ ਮਿੱਥਿਆ ਹੀ ਇਹ ਹੋਇਆ ਕਿ ਵੀ ਉਹਨਾਂ ਨੇ ਤੁਹਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ, ਫਿਰ ਕੋਈ ਹੋਰ ਇਨਸਾਫ ਦੀ ਗੱਲ ਜਾਂ ਕੋਈ ਮਿਡਲ ਵੇ ਆ ਕੇ, ਔਰ ਅਸੀਂ ਦੇਖ ਰਹੇ ਹਾਂ ਕਿਵੇਂ ਨਿੱਕੀਆਂ ਗੱਲਾਂ ਦੇ ਵਿੱਚ ਕੌਮ ਨੂੰ ਉਲਝਾਇਆ ਹੋਇਆ ਹੈ, ਕਿਵੇਂ ਨਿੱਕੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਕਿਸ ਹੱਦ ਤੱਕ ਲਿਜਾ ਕੇ ਐਕਸਪਲੋਰ ਕੀਤਾ ਜਾਂਦਾ। ਔਰ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ, ਅੱਜ ਹੀ ਸਾਡੇ ਵੀਰ ਸਰ GC ਸਿੰਘ ਹਿਊਸਟਨ ਤੋਂ ਉਹਨਾਂ ਦੀ ਕਾਲ ਸੀ, ਕਾਫੀ ਦਿਨਾਂ ਬਾਅਦ ਉਹਨਾਂ ਨੇ ਕਾਲ ਕੀਤਾ, ਉਹ ਆਪ ਠੀਕ ਨਹੀਂ ਸਨ, ਮੈਨੂੰ ਅੱਜ ਦੀ ਗੁਫ਼ਤਗੂ ਤੋਂ ਹੀ ਪਤਾ ਲੱਗਾ, ਤੇ ਉਹ ਕਹਿਣ ਲੱਗੇ ਜੀ ਮੈਂ ਤਾਂ
ਸੋਸ਼ਲ ਮੀਡੀਆ ਤੋਂ ਵੀ ਦੂਰ ਹੋ ਗਏ ਹਾਂ, ਕਿਉਂਕਿ ਜਿੰਨੀ ਹੇਟਰੇਟ ਇਸ ਵੇਲੇ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀ ਹੈ, ਵੀ ਉਹਨੂੰ ਪੜ੍ਹ ਕੇ ਦੇਖ ਕੇ ਖੂਨ ਹੀ ਉਬਲਦਾ ਹੈ, ਕਰ ਅਸੀਂ ਕੁਛ ਨਹੀਂ ਸਕਦੇ। ਔਰ ਹਰ ਸਿੱਖ ਜਿਹੜਾ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਹੈ, ਦੁਨੀਆ ਭਰ 'ਚ ਭਾਵੇਂ ਉਹਨਾਂ ਨੇ ਬਾਹਰਲੇ ਮੁਲਕਾਂ ਦੀ ਜਿਹੜੀ ਹੈ ਉਹ ਸ਼ਹਿਰੀਅਤ ਲਈ ਹੋਈ ਹੈ, ਪਰ ਆਪਣੀ ਧਰਤੀ, ਗੁਰੂਆਂ ਦੀ ਧਰਤੀ, ਜਿਸ ਦੇ ਲਈ ਅਸੀਂ 2 ਵੇਲੇ ਦੀ ਅਰਦਾਸ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦੇ ਹਾਂ, ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਰੱਛਿਆ ਰਿਆਇਤ, ਔਰ ਉਹੀ ਸਾਡਾ ਕ੍ਰੇਡਲ ਹੈ, ਸਾਡੀ ਸਿਵਲਾਈਜੇਸ਼ਨ ਦਾ ਪੰਗੂੜਾ ਹੈ। ਔਰ ਹਰ ਜਿਹੜਾ ਸੋਚਵਾਨ ਸਿੱਖ ਹੈ ਉਹਨੂੰ ਨਜ਼ਰ ਆ ਰਿਹਾ ਹੈ ਕਿ ਏਜੰਸੀਆਂ ਇਸ ਸਾਰੇ ਨੂੰ ਕਿਹੜੇ ਪਾਸੇ ਪੁਸ਼ ਕਰ ਰਹੀਆਂ, ਔਰ ਅਸੀਂ ਵੀਰ ਹਰਜਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦਾ ਮੇਨ ਜਿਹੜਾ ਸਾਡਾ ਓਪਨਿੰਗ ਸੈਗਮੈਂਟ ਵੀ ਕੌਮੀ ਇਨਸਾਫ ਮੋਰਚਾ, ਇਹ ਵੀ ਇੱਕ ਉਲਝਾਣ ਹੈ ਜਿਹਦੇ 'ਚ ਸਾਨੂੰ ਫਸਾਇਆ ਹੋਇਆ, ਉਸ ਦੀ ਗੱਲ ਕਰੀਏ। ਅਸੀਂ ਆਪਣੇ ਜਦੋਂ ਅਸੀਂ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਤਰਾਸਦੀ ਹੁੰਦੀ ਹੈ, ਕੋਈ ਕੁਦਰਤੀ ਆਪਦਾ ਆਉਂਦੀ ਹੈ, ਜਿਹੜੇ ਸਫ਼ਰ ਕਰਦੇ ਨੇ ਉਹਨਾਂ ਦੇ ਲਈ ਹਮੇਸ਼ਾ ਸਾਡਾ ਦਿਲ ਧੜਕਦਾ ਹੈ, ਉਹਨਾਂ ਦੀ ਪੀੜ ਅਸੀਂ ਮਹਿਸੂਸ ਕਰਦੇ ਹਾਂ। ਔਰ 3-4 ਦਿਨ ਪਹਿਲਾਂ ਜਿਹੜਾ ਅਰਥਕੁਏਕ ਜਿਸ ਨੇ ਟਰਕੀ, ਸੀਰੀਆ ਸਮੇਤ ਉਹ ਸਾਰੇ ਖਿੱਤੇ ਨੂੰ ਜਿਹੜਾ ਆਪਣੀ ਪਕੜ ਦੇ ਵਿੱਚ ਲਿਆ, ਔਰ ਹੁਣ ਜਿਹੜੀਆਂ ਈਵਨ ਸਰਕਾਰੀ ਰਿਪੋਰਟਾਂ ਨੇ ਉਹਨਾਂ ਮੁਤਾਬਕ 25,000 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਹ ਰਿਕਾਰਡ ਹੋਈਆਂ ਨੇ, ਸਾਹਮਣੇ ਆਈਆਂ ਨੇ, ਔਰ ਇਹਦੇ ਚੋਂ ਕਈ ਗੁਣਾ ਜ਼ਿਆਦਾ ਜਿਹੜੇ ਨੇ ਅਜੇ ਮਲਬੇ ਥੱਲੇ ਦੱਬੇ ਹੋਏ ਨੇ। 40,000 ਤੋਂ ਜ਼ਿਆਦਾ ਤਾਂ ਜਿੱਥੇ ਬਿਲਡਿੰਗਸ ਜਿਹੜੀਆਂ ਕਲੈਪਸ ਹੋਈਆਂ, ਕਿਉਂਕਿ ਅਦਰਵਾਈਜ਼ ਕੋਈ ਇਹ ਨਹੀਂ ਹੁੰਦਾ ਕਿ ਕੋਈ ਅਰਥਕੁਏਕ ਆਉਂਦਾ ਤਾਂ ਕੋਈ ਜ਼ਮੀਨ ਫਟ ਜਾਂਦੀ ਹੈ ਤਾਂ ਕੋਈ ਥੱਲੇ ਚਲੇ ਜਾਂਦੇ ਨੇ, ਉਹ ਨਹੀਂ ਹੁੰਦਾ। ਨੁਕਸਾਨ ਹਮੇਸ਼ਾ ਹੀ ਹੁੰਦਾ ਹੈ ਜਿਹੜੇ ਸਟਰਕਚਰ ਦੇ ਥੱਲੇ ਅਸੀਂ ਬੈਠੇ ਉਹ ਆ ਕੇ ਡਿੱਗ ਪੈਂਦਾ ਹੈ, ਕਿਉਂਕਿ ਜਿਹੜੀਆਂ ਔਰ ਇੱਕ ਵੱਖਰੀ ਉਸ ਦੀ ਥਿਊਰੀ ਹੈ ਕਿ ਜਿਹੜੀਆਂ ਪਲੇਟਸ ਨੇ ਉਹ ਉਹਨਾਂ ਦਾ ਆਪਸੀ ਟਕਰਾਅ ਕਿਸ ਪਾਸੇ ਲਿਜਾਂਦਾ। ਲੇਕਿਨ ਜਿਹਨੂੰ ਅਸੀਂ ਅਰਥਕੁਏਕ ਜਾਂ ਭੂਚਾਲ, ਲਫ਼ਜ਼ ਭੂਚਾਲ ਆ ਗਿਆ, ਭੂਚਾਲ ਜਾਂ ਜ਼ਲਜ਼ਲਾ ਪਰਸ਼ੀਅਨ ਜਾਂ ਉਰਦੂ ਦੇ ਵਿੱਚ ਇਸਤੇਮਾਲ ਹੁੰਦਾ ਹੈ। ਸੋ ਉਦੋਂ ਤਾਂ ਇਹੀ ਹੁੰਦਾ ਕਿ ਧਰਤੀ ਸ਼ੇਕ ਹੁੰਦੀ ਹੈ ਔਰ ਸਟਰਕਚਰ ਜਿਹੜੇ ਨੇ ਉਹ ਡਿੱਗ ਪੈਂਦੇ ਨੇ। ਔਰ 25,000 ਤੋਂ ਜ਼ਿਆਦਾ, ਔਰ ਅਨਫੋਰਚੂਨੇਟਲੀ ਇਸ ਵੇਲੇ ਬਹੁਤ ਜ਼ਿਆਦਾ ਠੰਡ ਦਾ ਮੌਸਮ ਹੈ। ਇੱਥੇ ਤਾਂ ਅਸੀਂ ਸਪਰਿੰਗ ਦੇ ਡੇਜ਼ ਵਾਂਗ ਟੈਂਪਰੇਚਰ ਅੱਜ 50 ਦੇ ਵਿੱਚ ਹੈ ਫਾਰਨਹਾਈਟ, ਔਰ ਕੋਲਡ ਦੇ ਵਿੱਚ ਸਰਵਾਈਵਲ ਜਿਹੜੀ ਆ ਹੋਰ ਵੀ ਔਖੀ ਹੈ, ਕਿਉਂਕਿ ਜਿਹੜੇ ਡੈਬਰਿਸ ਦੇ ਵਿੱਚ ਦੱਬੇ ਹੋਏ ਨੇ ਉਸ ਮਲਬੇ ਦੇ ਵਿੱਚ, ਉਹ ਨਾਲ ਦੀ ਨਾਲ ਉਸ ਕੋਲਡ ਠੰਡ, ਅਦਰਵਾਈਜ਼ ਤਾਂ ਕਈ ਵਾਰ ਜੇ ਤੁਸੀਂ ਬਹੁਤ ਸਖਤੀ ਜ਼ਖਮੀ ਨਹੀਂ ਵੀ ਹੋ, ਸਖਤ ਜ਼ਖਮੀ ਨਾਰਮਲ ਮੌਸਮ ਦੇ ਵਿੱਚ, ਪਰ ਇਹ ਤਾਂ ਤੁਹਾਡੀ ਹਾਈਪੋਥਰਮੀਆ ਹੋ ਜਾਂਦਾ ਹੈ ਤੁਹਾਡਾ ਬਾਡੀ ਟੈਂਪਰੇਚਰ ਦੇ ਨਾਲ ਹੀ। ਔਰ ਹਾਲਾਂ ਇਹ ਸਾਰੇ ਪੀਰੀਅਡ 'ਚ ਆਫਰੀਨ ਹੈ। ਵੈਸੇ ਬੇਸ਼ੱਕ ਅਸੀਂ ਆਪਣੀਆਂ ਸੰਸਥਾਵਾਂ ਨੂੰ ਜਾਂ ਕਈ ਵਾਰ ਇੰਟਰਨੈਸ਼ਨਲੀ ਇਹ ਵੈਸਟ ਵਾਲਿਆਂ ਦੀਆਂ ਸ਼ੈਤਾਨੀਆਂ ਨੂੰ ਕੰਡੈਮ ਵੀ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਵਲੰਟੀਅਰ ਕਿਸ ਕਿਸਮ ਦੀ ਇਕਵਿਪਮੈਂਟ ਦੇ ਨਾਲ ਔਰ ਜਿਹੜੇ ਉਹਦੇ 'ਚੋਂ ਸਰਵਾਈਵ ਕਰ ਰਹੇ ਨੇ, ਉਹਨਾਂ ਦੀਆਂ ਮਿਰੇਕਲਸ ਜਿਹਨੂੰ ਅਸੀਂ ਕਰਾਮਾਤ ਕਹਿੰਦੇ ਹਾਂ, ਉਹ ਕਹਾਣੀਆਂ। 3-3 ਸਾਲ ਦੇ ਬੱਚੇ, ਇੱਕ ਬੱਚਾ ਹੈ ਜਿਹਨੇ ਆਪਣੀ ਜਿਹੜਾ ਉਹ ਭੈਣ ਨੇ ਉਸ ਬੱਚੇ ਨੂੰ ਆਪਣਾ ਜਿਹੜਾ ਕਵਰ ਦਿੱਤਾ ਹੋਇਆ ਔਰ ਸਰਵਾਈਵ ਕਰਦੇ ਨੇ, ਔਰ ਇੱਕ ਛੋਟਾ ਜਿਹਾ ਬੱਚਾ ਜਿਹਦੇ ਬਾਕੀ ਸਾਰੇ ਮਰੇ ਪਏ ਨੇ, ਉਹਨੂੰ ਅਡਾਪਟ ਕਰਨ ਦੇ ਲਈ ਕਿੰਨੇ ਹਜ਼ਾਰਾਂ ਲੋਕ ਅੱਗੇ ਆਏ। ਸੋ ਉਹ ਸਾਰਾ ਚੱਲ ਰਿਹਾ ਹੈ। ਔਰ ਜਿਸ ਲੈਵਲ ਦਾ ਨੁਕਸਾਨ ਟਰਕੀ 'ਚ ਹੋਇਆ ਹੈ, ਉਸੇ ਹੀ ਇੰਟੈਂਸਿਟੀ, ਕਿਉਂਕਿ ਗਿਆ ਤਾਂ ਉਹਨਾਂ ਦਾ ਜਿਹੜਾ ਐਪੀ ਸੈਂਟਰ ਬੇਸ਼ੱਕ ਟਰਕੀ ਤੋਂ ਚੀ ਸੀ, ਲੇਕਿਨ ਸੀਰੀਆ, ਔਰ ਅਨਫੋਰਚੂਨੇਟਲੀ ਕਿਉਂਕਿ ਸੀਰੀਆ ਦੇ ਵਿੱਚ ਏਡ ਦਾ ਮੁੱਦਾ ਪੋਲੀਟੀਕਲ ਬਣ ਗਿਆ, ਕਿਉਂਕਿ ਸੀਰੀਆ ਦਾ ਜਿਹੜਾ ਹਾਕਮ ਹੈ ਉਹਨੇ ਰੈਜ਼ਿਸਟ ਕੀਤਾ ਅਮਰੀਕਨ ਪ੍ਰੈਸ਼ਰ, ਦੂਜੇ ਤੀਜੇ ਨੂੰ ਰਸ਼ੀਆ ਔਰ ਚਾਈਨਾ ਉਹਦੇ ਨਾਲ ਖੜੇ ਸੀ ਲੰਬਾ ਵਕਤ, ਉਹ ਜਿਹੜਾ ਉਹਨੂੰ ਡੀਥਰੋਨ ਕਰਨਾ ਚਾਹੁੰਦੇ ਸੀ ਅਮਰੀਕਨ, ਲੇਕਿਨ ਉਹ ਸਰਵਾਈਵ ਤਾਂ ਕਰ ਗਿਆ। ਪਰ ਹੁਣ ਇਸ ਕਰਕੇ ਬਹੁਤੇ ਪੱਛਮੀ ਮੁਲਕਾਂ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਵੀ ਨਹੀਂ ਨੇ, ਤੇ ਇਹ ਜੇ ਮਦਦ ਕਰਨਾ ਚਾਹੁੰਦੇ ਨੇ ਇਸ ਸਰਕਾਰ ਦੇ ਰਾਹੀਂ, ਉਹਨੂੰ ਨਹੀਂ ਦੇਣਾ ਚਾਹੁੰਦੇ ਉਹਦੇ ਰੂਲਰ ਨੂੰ। ਇਹ ਕਹਿੰਦੇ ਨੇ ਜੀ ਸਾਡੀਆਂ NGOs ਜਾਣਗੀਆਂ, ਤੇ ਉਹਨੇ ਕਿਹਾ ਕਿ ਵੀ ਇਹ ਵੈਸਟ ਵਾਲੇ ਕਿਹੋ ਜਿਹੇ ਨੇ, ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਕੀ ਤਬਾਹੀ ਜਾਂ ਕੀ ਹੈਗਾ, ਕੀ ਇਹਨਾਂ ਦੇ ਸਟੈਂਡਰਡ ਨੇ। ਸੋ ਇਸ ਲਈ ਟਰਕੀ 'ਚ ਤਾਂ ਇੱਕਦਮ ਜਿਹੜੀ ਆ ਉਹ ਮਦਦ ਵੀ ਪਹੁੰਚੀ। ਅੱਜ IMF ਨੇ ਵੀ $1.5 ਬਿਲੀਅਨ
ਟਰਕੀ ਦੇ ਲਈ ਰਿਲੀਜ਼ ਕੀਤਾ ਹੈ ਔਰ ਦੂਸਰਾ ਲੇਕਿਨ ਜਿਹੜੇ ਸੀਰੀਆ ਵਾਲੇ ਨੇ ਉਹ ਹੋਰ ਵੀ ਜ਼ਿਆਦਾ ਸਫ਼ਰ ਕਰ ਰਹੇ ਨੇ। ਅੱਜ ਪਹਿਲਾ ਯੂਨਾਈਟਿਡ ਨੇਸ਼ਨਸ ਦੇ ਟਰੱਕਸ ਜਿਹੜੇ ਨੇ, ਕਿਉਂਕਿ ਸੀਰੀਆ ਔਰ ਟਰਕੀ ਦਾ ਬਾਰਡਰ ਵੀ ਲੱਗਦਾ ਹੈ, ਟਰਕੀ ਰਾਹੀਂ ਉਹ ਐਂਟਰ ਕੀਤੇ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਸ ਡਿਸਕ੍ਰਿਮੀਨੇਸ਼ਨ 'ਚੋਂ ਨਿਕਲ ਕੇ ਕੌਣ ਕੀ ਹੈ, ਕਿਉਂਕਿ ਸਫਰਰ ਤਾਂ ਸਫਰਰ ਹੈ, ਪੀੜਤ ਹੈ, ਵਿਕਟਮ ਹੈ, ਹਰ ਇੱਕ ਦੀ ਮਦਦ ਕਰਨਾ। ਔਰ ਅਸੀਂ ਸਾਡਾ ਦਿਲ ਧੜਕਦਾ ਹੈ ਉਹਨਾਂ ਸਾਰਿਆਂ ਦੇ ਲਈ ਜਿਹੜੇ ਇਸ ਵੇਲੇ ਕਿਹਨਾਂ ਹਾਲਾਤਾਂ 'ਚ, ਔਰ ਜਿਹੜੇ ਸਰਵਾਈਵਰ ਨੇ ਉਹ ਵੀ ਕੈਂਪਾਂ ਦੇ ਵਿੱਚ ਜਾਂ ਦੂਜੇ, ਇੰਨੀ ਜ਼ਿਆਦਾ ਠੰਡ ਹੁੰਦੀ ਹੈ, ਠੰਡ ਹੈ ਉਹ ਕੈਂਪ ਫਾਇਰਸ ਦੇ ਨਾਲ, ਔਰ ਦੂਸਰਾ ਫੂਡ ਐਂਡ ਸਪਲਾਈਜ਼ ਇਮੀਡੀਏਟ 'ਚ ਹੁੰਦਾ ਹੈ। ਹੁਣ ਤਾਂ ਬਹੁਤ ਸਾਰੇ ਮੁਲਕ, ਯੂਰਪੀਅਨ ਯੂਨੀਅਨ ਔਰ ਸਾਰੇ ਕਈ ਮੁਲਕਾਂ ਦੀਆਂ ਮੈਡੀਕਲ ਡਾਕਟਰਸ ਔਰ ਪੈਰਾਮੈਡਿਕਸ ਔਰ ਉਹਨਾਂ ਦੀਆਂ ਟੀਮਸ ਜਿਹੜੀਆਂ ਨੇ ਉਹ ਉੱਥੇ ਪਹੁੰਚੀਆਂ ਹੋਈਆਂ ਨੇ ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਹਿੰਮਤ ਦੇਣ ਕਿ ਜਿਹੜੇ ਪੀੜਤ ਨੇ ਉਸ ਇਹ ਸਾਰੀ ਟ੍ਰੈਜੇਡੀ ਦੇ ਉਹ ਹਿੰਮਤ ਦੇ ਨਾਲ ਇਹ ਸਾਰਿਆਂ ਨੂੰ ਫੇਸ ਕਰਨੇ। ਜਦੋਂ ਤੁਹਾਡਾ ਸਭ ਕੁਝ ਚਲਾ ਜਾਂਦਾ ਹੈ ਘਰ-ਬਾਰ, ਔਰ ਇਹ ਨਹੀਂ ਹੈ ਕਿ ਵੀ ਇਸ ਵੇਲੇ ਤਾਂ ਚਲੋ ਆ ਗਿਆ, ਫੂਡ ਆ ਜਾਏਗਾ, ਕੰਬਲ ਆ ਜਾਣਗੇ, ਜ਼ਿੰਦਗੀ ਕਿੱਥੋਂ ਸ਼ੁਰੂ ਕਰਨੀ ਹੈ? ਤੁਹਾਡੀ ਸਾਰੀ ਉਮਰਾਂ ਦੀ ਪੂੰਜੀ, ਪੀੜ੍ਹੀਆਂ ਦੀ ਜਿਹੜੀ ਹੈ ਉਹ ਖਿਨਾਂ ਪਲਾਂ ਦੇ ਵਿੱਚ ਜਿਹੜੀ ਹੈ ਉਹ ਖਤਮ ਹੋ ਗਈ। ਇਹੀ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ ਵੱਲ ਦੇਖਦੇ ਹਾਂ ਤੇ ਫਿਰ ਇਹੀ ਉਸ ਸਾਰੇ ਚੋਂ ਨਿਕਲਦਾ ਹੈ ਕਿ ਭਾਈ ਇਹ ਪਤਾ ਨਹੀਂ ਰੱਬ ਦੇ ਹੁਕਮ ਦੇ ਥੱਲੇ ਕਿਵੇਂ ਉਸ ਦਾ ਹੁਕਮ ਚੱਲਦਾ ਹੈ, ਪਰ ਬੈਠੇ ਸੁੱਤਿਆਂ ਜਿਹੜੇ ਨੇ ਜਦੋਂ ਇਹ ਤਬਾਹੀ ਆ ਜਾਂਦੀ ਹੈ ਤੇ ਇਹ ਯਾਦ ਦਹਾਨੀ ਵੀ ਕਰਵਾਉਂਦੀ ਹੈ ਸਾਨੂੰ ਕਿ ਜਿੰਨੀ ਸਾਡੀ ਜ਼ਿੰਦਗੀ ਹੈ, ਬਜਾਏ ਕਿ ਅਸੀਂ ਖੁਦਗਰਜ਼ੀ ਦੇ ਵਿੱਚ, ਈਰਖਾ ਦੇ ਵਿੱਚ ਔਰ ਨਫ਼ਰਤਾਂ ਔਰ ਐਸ਼ੋ ਇਸ਼ਰਤ ਦੇ ਵਿੱਚ ਇਸ ਨੂੰ ਗਵਾਈਏ, ਇਸ ਨੂੰ ਸਾਰਥਕ ਤੌਰ ਤੇ ਜਿਹੜਾ ਹੈ ਜਿਉਣ ਦੀ ਕੋਸ਼ਿਸ਼ ਕਰੀਏ। ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ 7 ਜਨਵਰੀ ਤੋਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਮੋਰਚਾ, ਗੁਰੂ ਗ੍ਰੰਥ ਸਾਹਿਬ ਦੇ ਅਪਮਾਨ, ਬਲੈਸਫੈਮੀ, ਬੇਅਦਬੀਆਂ ਦਾ ਹਿਸਾਬ ਲੈਣਾ, ਦੋਸ਼ੀਆਂ ਨੂੰ ਸਜ਼ਾ ਦੇਣਾ, ਪਰ ਪ੍ਰਮੁੱਖ ਤੌਰ ਦੇ ਉੱਤੇ ਉਸ ਦੇ ਨਾਲ ਦੂਸਰਾ ਮੁੱਦਾ ਹੈ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ। ਔਰ ਜ਼ਾਹਰ ਹੈ ਲਫ਼ਜ਼ ਉਹਨਾਂ ਨੇ ਬੰਦੀ ਸਿੰਘ ਇਸਤੇਮਾਲ ਕੀਤਾ ਹੈ। ਮੈਨੂੰ ਥੋੜੀ ਜਿਹੀ ਇਹਦੇ ਨਾਲ ਪ੍ਰੋਬਲਮ ਹੁੰਦਾ ਹੈ ਬੰਦੀ ਸਿੰਘ ਲਫ਼ਜ਼ ਨਾਲ। ਮੈਂ ਸਮਝਦਾ ਵੀ ਇਹ ਸਿਆਸੀ ਕੈਦੀ ਨੇ, ਕਿਉਂਕਿ ਅਦਾਲਤੀ ਪ੍ਰਕਿਰਿਆ ਚੋਂ ਸਭ ਕੁਝ ਨਿਕਲ ਕੇ ਜਿਸ ਮੁਕਾਮ ਦੇ ਉੱਤੇ ਇਹ ਖੜੇ ਨੇ, ਔਰ ਖਾਸ ਤੌਰ ਤੇ 8-9 ਜਿਹਨਾਂ ਸਿਆਸੀ ਕੈਦੀਆਂ ਦਾ ਜ਼ਿਕਰ ਮੈਂ ਇੱਕ ਵਾਰ ਫਿਰ ਰਿਪੀਟ ਕਰਾਂਗਾ, ਉਹਨਾਂ ਦੀਆਂ ਟਰਮਸ ਕੀ ਨੇ, ਉਹ ਆਲਰੇਡੀ ਅਦਾਲਤੀ ਸਿਸਟਮ 'ਚ ਹੁਣ ਜੋ ਉਹਨਾਂ ਨੇ ਕਰਨਾ ਸੀ ਕਰਤਾ, ਸਜ਼ਾਵਾਂ ਦੇ ਦਿੱਤੀਆਂ। ਇਹ ਜਿਹੜੀ ਹੈ ਰਾਹਤ ਜਾਂ ਫੈਸਲੇ ਜਿਹੜੇ ਨੇ ਉਹ ਪੋਲੀਟੀਕਲ ਨੇ, ਇਸ ਲਈ ਉਹ ਸਿਆਸੀ ਕੈਦੀ ਨੇ। ਜਿਹੜਾ ਅਦਾਲਤੀ ਸਿਸਟਮ ਸੀ ਉਸ 'ਚੋਂ ਨਿਕਲ ਆਏ, ਉਸ ਦੇ ਥੱਲੇ ਉਹਨਾਂ ਨੇ ਦੁੱਗਣੀਆਂ ਸਜ਼ਾਵਾਂ, ਜੇ ਇੱਕ ਆਈਡੀਅਲ 14 ਸਾਲ ਵੀ ਜਦੋਂ ਗਿਣਿਆ ਜਾਂਦਾ ਸੀ, 7-8 ਸਾਲ ਬਾਅਦ ਵੀ ਲੋਕ ਬਾਹਰ ਆ ਜਾਂਦੇ ਸੀ। ਜਦੋਂ 14 ਸਾਲ ਇੱਕ ਉਮਰ ਕੈਦ ਦਾ ਸੀ ਕਿ ਕਿਉਂਕਿ ਉਹ ਦਿਨ ਔਰ ਰਾਤ ਕਾਊਂਟ ਕਰਦੇ ਸੀ ਕਿ ਬਈ ਜਦੋਂ ਕੈਦ ਦਿੱਤੀ ਗਈ 14 ਸਾਲ ਦੀ, ਦਾ ਮਤਲਬ ਡੇਜ਼, ਕਿਉਂਕਿ ਰਾਤਾਂ ਨੂੰ ਵੀ ਉਹ ਜੇਲ੍ਹ 'ਚ ਰਹਿੰਦੇ ਨੇ, ਇਸ ਲਈ ਉਹ 7, 7.5, 8 ਸਾਲ ਦੇ ਵਿੱਚ ਉਮਰ ਕੈਦੀ ਜਿਹੜੇ ਨੇ ਉਹ ਆ ਜਾਂਦੇ। ਪਰ ਜਿਉਂ-ਜਿਉਂ ਇਹਨਾਂ ਨੇ ਇਹ ਦੇਖਿਆ, ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਭਾਰਤ ਦੇ ਜੇਲ੍ਹਾਂ ਦਾ ਜੇ ਸਰਵੇ ਕੀਤਾ ਜਾਏ, ਇਕੱਲਾ ਇਹੀ ਨਹੀਂ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਤੇ, ਅਦਰਵਾਈਜ਼ ਵੀ ਜਿਹੜੇ ਕ੍ਰਿਮੀਨਲ ਕੈਟਾਗਰੀਜ਼ ਜਿਨ੍ਹਾਂ ਨੂੰ ਸਜ਼ਾਵਾਂ ਦੇ ਕੇ ਔਰ ਉਹਨਾਂ ਦੀਆਂ ਸਜ਼ਾਵਾਂ ਖਤਮ ਹੋਣ ਬਾਅਦ ਵੀ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ, ਤੇ ਉਸ ਦੇ ਵਿੱਚ ਮੈਜੋਰਿਟੀ ਤੁਹਾਨੂੰ ਜਿਹੜੇ ਮੁਸਲਮਾਨ ਜਾਂ ਟਰਾਈਬਲ ਜਾਂ ਸਿੱਖ ਆਦੀਵਾਸੀ, ਜਿਨ੍ਹਾਂ ਨੂੰ ਇਹਨਾਂ ਨੇ ਕ੍ਰਿਮੀਨਲ ਟਰਾਈਬ ਐਲਾਨਿਆ ਹੋਇਆ, ਔਰ ਇਸ ਕਿਸਮ ਦੇ ਕਾਨੂੰਨ ਬਣਾ ਕੇ ਕਿ ਉਹਨਾਂ ਨੇ ਇੱਕ ਸਟੇਜ ਤੇ ਸੁਪਰੀਮ ਕੋਰਟ ਨੇ ਆਪਣੇ 1-2 ਫੈਸਲਿਆਂ 'ਚ ਕਿਹਾ ਕਿ ਜੀ ਇਹ ਜਿਹੜਾ ਉਮਰ ਕੈਦ ਦਾ ਮਤਲਬ ਹੈ ਤਾਉਮਰ ਹੈ। ਤਾਉਮਰ ਦਾ ਮਤਲਬ ਕਿ ਟਿਲ ਦਾ ਲਾਸਟ ਬ੍ਰੈਥ। ਇਹ ਜਿਹੜੀ ਹੈ ਮਰਜ਼ੀ ਹੈ ਸਟੇਟ ਗਵਰਨਮੈਂਟ ਦੀ ਜਾਂ ਦੁਨੀਆ 'ਚ ਜੇ ਰਿਹਾ ਕਰੇ ਨਾ ਕਰੇ, ਪਰ ਜਦੋਂ ਉਮਰ ਕੈਦ ਕਿਹਾ ਜਾਂਦਾ ਇਹਦਾ ਮਤਲਬ ਕੋਈ 14 ਸਾਲ ਜਾਂ ਕੋਈ ਦੂਜਾ ਨਹੀਂ ਹੈ, ਇਹ ਉਮਰ ਕੈਦ ਹੀ। ਹਾਲਾਂਕਿ ਜਦੋਂ ਇਨੀਸ਼ੀਅਲੀ ਉਮਰ ਕੈਦ ਹੋਏਗਾ, ਉਮਰ ਕੈਦ ਦਾ ਮਤਲਬ ਤਾਂ ਇਹੀ ਹੋਏਗਾ, ਲੇਕਿਨ ਜਿਹੜਾ ਇਹ ਸਾਰੇ ਪੀਰੀਅਡ ਪਿਛਲੇ 50 ਸਾਲਾਂ 'ਚ ਦੁਨੀਆ ਭਰ ਦੇ ਵਿੱਚ ਇਹ ਸਾਈਕੋਲੋਜੀ ਦੇ ਇਹ ਸਾਰੀ ਸਟੱਡੀ ਦੇ ਨਾਲ ਇਹ ਸਾਹਮਣੇ ਆਇਆ ਕਿ ਭਾਈ ਇਹ ਜਿਹੜੀ ਸਜ਼ਾ ਹੈ, ਇਹਨੂੰ ਸਜ਼ਾ ਤਾਂ ਸੀ ਕਿ ਡੈਟਰੈਂਟ ਹੈ, ਲੇਕਿਨ ਉਹਨਾਂ ਨੇ ਇਹ ਕਨਕਲੂਡ ਕੀਤਾ, ਔਰ ਇਸੇ ਲਈ ਇੱਕ ਸਟੇਜ ਦੇ ਉੱਤੇ ਤੁਸੀਂ ਪੰਜਾਬ ਦੀਆਂ ਜੇਲ੍ਹਾਂ ਨੂੰ ਵੀ ਜੇਲ੍ਹ ਨਹੀਂ ਲਿਖਿਆ ਹੁੰਦਾ, ਸੁਧਾਰ ਘਰ ਲਿਖਿਆ ਹੁੰਦਾ,
ਕਿ ਰਿਫਾਰਮ ਕਿ ਅਲਟੀਮੇਟ ਮਕਸਦ ਤਾਂ ਇਹ ਹੈ ਕਿ ਜੇ ਕੋਈ ਕ੍ਰਾਈਮ ਦੇ ਰਸਤੇ ਤੇ ਤੁਰਿਆ ਉਹਨੂੰ ਵਾਪਸ ਕਿਵੇਂ ਮੋੜ ਕੇ ਲਿਆਣਾ। ਬਿਲਕੁਲ। ਸੋ ਜੇ ਤੁਸੀਂ ਯੂਰਪ ਔਰ ਇਹੀ ਕਾਰਨ ਸੀ ਕਿ ਇਹ ਵੀ ਮੰਨ ਲਿਆ ਗਿਆ ਰਿਸਰਚ ਤੋਂ ਬਾਅਦ ਕਿ ਜਿਹੜੀ ਸਜ਼ਾਏ ਮੌਤ ਹੈ, ਮਤਲਬ ਤਾਂ ਇਹ ਸੀ ਕਿ ਕਿਸੇ ਨੂੰ ਜਦੋਂ ਤੁਸੀਂ ਫਾਂਸੀ ਤੇ ਲਟਕਾਉਂਦੇ ਹੋ, ਜਾਂ ਅਮਰੀਕਾ 'ਚ ਥਰੂ ਇੰਜੈਕਸ਼ਨ ਜਾਂ ਇਲੈਕਟ੍ਰਿਕ ਚੇਅਰ ਵੀ ਇੱਕ ਜ਼ਮਾਨੇ 'ਚ ਸੀ ਕਿ ਬਾਕੀਆਂ ਨੂੰ ਕੰਨ ਹੋ ਜਾਣ ਵੀ ਇਹ ਨਹੀਂ ਕਰਨਾ, ਪਰ ਇਸ ਦੇ ਉਲਟ ਰਿਸਰਚ ਨੇ ਸਾਬਤ ਕੀਤਾ ਕਿ ਕੋਈ ਨਹੀਂ ਹੈ ਡੈਟਰ। ਇਹੀ ਕਾਰਨ ਸੀ ਕਿ ਅਲਟੀਮੇਟਲੀ ਬਹੁਤ ਸਾਰੇ ਮੁਲਕਾਂ ਦੇ ਵਿੱਚ, ਖਾਸ ਤੌਰ ਤੇ ਯੂਰਪੀਅਨ ਯੂਨੀਅਨ ਦੇ ਔਰ ਸਮੇਤ ਈਵਨ ਕਾਮਨਵੈਲਥ ਦੇ, ਕੈਨੇਡਾ ਸਮੇਤ ਉਮਰ ਕੈਦ ਦੇ ਉੱਤੇ ਪਾਬੰਦੀ, ਜਿਹੜੀ ਹੈ ਫਾਂਸੀ ਦੇ ਉੱਤੇ ਪਾਬੰਦੀ ਹੈ, ਔਰ ਕਿ ਵੀ ਜਿਹੜੀ ਹੈ ਉਹ ਕੋਈ ਡੈਥ ਸੈਂਟੈਂਸ ਨਹੀਂ ਹੈ। ਅਮਰੀਕਾ ਦੀਆਂ ਵੀ ਹੁਣ ਤਾਂ ਮੇਰੇ ਕੋਲ ਨਹੀਂ ਹੈ ਫਿਗਰਸ, ਪਰ ਇੱਕ ਸਟੇਜ ਦੇ ਉੱਤੇ ਆਲਮੋਸਟ ਜਿਹੜੀਆਂ ਨੇ 37-38 ਸਟੇਟਾਂ ਜਿਹੜੇ ਤਾਂ ਡੈਥ ਸੈਂਟੈਂਸ ਸੀ, ਪਰ ਬਾਕੀਆਂ ਦੇ ਵਿੱਚ ਨਹੀਂ ਸੀ। ਹੁਣ ਵੀ ਕੁਝ ਸਟੇਟਾਂ ਜਿਵੇਂ ਵਾਸ਼ਿੰਗਟਨ ਸਟੇਟ ਹੈ, ਉਹਨਾਂ ਦੇ ਵਿੱਚ ਜਿਹੜੀ ਹੈ ਡੈਥ ਸੈਂਟੈਂਸ ਨਹੀਂ ਹੈ। ਹੋਰ ਵੀ ਲਿਬਰਲ ਸ਼ਾਇਦ ਨਿਊਯਾਰਕ 'ਚ ਵੀ ਨਾ ਹੋਏ, ਮੈਨੂੰ ਇਸ ਦਾ ਨਹੀਂ ਆਈਡੀਆ ਹੈ। ਹੁਣ ਇਹ ਵੀ ਇਸ ਲਈ ਕਿ ਵੀ ਇਹ ਪ੍ਰੂਵ ਹੋਇਆ ਕਿ ਇਹਦੇ ਨਾਲ ਸੋ ਉਮਰ ਕੈਦ ਦਾ ਮਤਲਬ ਜਦੋਂ ਤੁਹਾਡਾ, ਜੇ ਤੁਸੀਂ ਜੇਲ੍ਹਾਂ ਦੇ ਵਿੱਚ ਉਸਾਰੂ ਕੰਮ ਵੀ ਕਰਨ ਨੂੰ ਦਿੱਤਾ ਜਾਂਦਾ ਹੈ, ਜਿਹੜੇ ਪ੍ਰਿਜ਼ਨਰ ਨੇ ਉਹ ਜਿਹੜੀ ਕਮਾਈ ਕਰਦੇ ਨੇ ਉਹ ਉਹਨਾਂ ਦੀ ਕਮਾਈ ਹੁੰਦੀ ਹੈ ਯੂਰਪ ਦੇ ਹਵਾਲੇ ਨਾਲ ਖਾਸ ਤੌਰ ਤੇ, ਔਰ ਉਸ 'ਚੋਂ ਔਰ ਇਹ ਹੁੰਦਾ ਹੈ ਕਿ ਤਾਂ ਕਿ ਉਹਨਾਂ ਕੋਲ ਉਨੀ ਕੁ ਪੂੰਜੀ ਹੋਏ ਕਿ ਜਦੋਂ ਉਹਨਾਂ ਨੇ ਜੇਲ੍ਹ ਤੋਂ ਜਾ ਕੇ ਬਾਹਰ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ, ਉਹਨਾਂ ਦੇ ਕੋਲ ਕੁਛ ਨਾ ਕੁਛ ਹੋਏ। ਬਿਲਕੁਲ। ਔਰ ਜਿਸ ਮੁਲਕ ਦੀ ਅਸੀਂ ਗੱਲ ਕਰ ਰਹੇ ਹਾਂ, ਜਿੱਥੇ ਇਹਦੇ ਬਾਵਜੂਦ ਕਿ ਜਿਹੜੀਆਂ ਨੇ ਉਹਨਾਂ ਨੇ 28-28 30-30 ਸਾਲ ਈਵਨ 32-32 ਸਾਲ ਜੇਲ੍ਹ ਭੋਗ ਲਈ ਹੈ, ਪਰ ਕਿਉਂਕਿ ਜਿਹੜੀ ਵਿਲ ਹੈ ਉਹ ਤਾਂ ਸਿਆਸੀ ਜਿਨ੍ਹਾਂ ਦੇ ਕੋਲ ਤਾਕਤ ਹੈ ਉਹ ਤਾਂ ਸਿੱਖਾਂ ਨੂੰ ਸਜ਼ਾ ਦੇਣ ਦੀ ਹੈ ਔਰ ਬਾਕੀਆਂ ਨੂੰ ਇਹ ਕੰਨ ਕਰਨ ਦੀ ਹੈ। ਇਸ ਲਈ ਜਿਹੜਾ ਕ੍ਰਾਈਟੇਰੀਆ ਹੁਣ ਜਦੋਂ ਰਿਪੀਟਡਲੀ ਜਿਹੜੇ ਲੋਕ, ਖਾਸ ਤੌਰ ਤੇ ਦੋ ਤਾਜ਼ਾ ਕੇਸ ਜਿਹਦੇ ਚ ਮੈਂਸ਼ਨ ਹੁੰਦੇ ਨੇ ਕਿ ਭਾਈ ਰਾਜੀਵ ਗਾਂਧੀ ਦੇ ਅਸੈਸਨ, ਜਿਨ੍ਹਾਂ ਨੇ ਰਾਜੀਵ ਗਾਂਧੀ ਨੂੰ ਮਾਰਿਆ, ਕਿੰਨੇ 7-8 ਸੀ, ਉਹਨਾਂ ਨੂੰ ਇਹਦੇ ਬਾਵਜੂਦ ਕਿ ਤਮਿਲਨਾਡੂ ਸਰਕਾਰ ਨੇ, ਕਿਉਂਕਿ ਉਹਨਾਂ ਨੇ ਉਹ ਕੈਦ ਭੋਗ ਲਈ ਸੀ, ਉਹਨਾਂ ਨੂੰ ਰਿਲੀਜ਼ ਕੀਤਾ, ਰਿਲੀਜ਼ ਕਰਨ ਦਾ ਹੁਕਮ ਦਿੱਤਾ। ਗਵਰਨਰ ਜਿਹੜਾ ਉਹਨੇ ਮੰਨਣ ਤੋਂ ਨਾ ਕਰ ਦਿੱਤੀ। ਗਵਰਨਰ ਸੈਂਟਰ ਦਾ ਅਪਾਇੰਟਡ ਸੀ। ਕੇਸ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਬਈ ਜੇ ਸਟੇਟ ਗਵਰਨਮੈਂਟ ਚਾਹੁੰਦੀ ਹੈ ਤੇ ਗਵਰਨਰ ਉਹਨੂੰ ਰੋਕ ਨਹੀਂ ਸਕਦਾ। ਉਹ ਸਾਰੇ ਜੇਲ੍ਹ ਤੋਂ ਬਾਹਰ ਆ ਗਏ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜੇ ਸਿਆਸੀ ਕੈਦੀਆਂ ਜਿਨ੍ਹਾਂ 'ਚ ਅਸੀਂ ਪ੍ਰੋਮੀਨੈਂਟਲੀ ਬਲਵੰਤ ਸਿੰਘ ਰਾਜੋਆਣਾ ਨੂੰ ਦੇਖਦੇ ਹਾਂ, ਪੰਜਾਬ ਦੀ ਜੇਲ੍ਹ ਹੈ। ਦਵਿੰਦਰਪਾਲ ਸਿੰਘ ਭੁੱਲਰ, ਜਗਤਾਰ ਸਿੰਘ ਹਵਾਰਾ ਦਿੱਲੀ ਦੀ ਜੇਲ੍ਹ ਹੈ। ਦੋਨੋਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੈ। ਅਦਾਲਤ ਨੇ ਰਿਲੀਫ ਦਿੱਤੀ ਹੋਈ ਹੈ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿਹੜਾ ਉਹ ਜਿਹੜੀ ਦਿੱਲੀ ਸਰਕਾਰ ਨੇ ਆਪਣੇ ਆਰਡਰ ਦੇ ਥੱਲੇ ਨੋਟੀਫਿਕੇਸ਼ਨ ਜਾਰੀ ਕੀਤਾ 8 ਕੈਦੀਆਂ ਦਾ। ਉਹਨਾਂ ਦੇ ਵਿੱਚ ਲਾਲ ਸਿੰਘ, ਨੰਦ ਸਿੰਘ, ਸੁਬੇਗ ਸਿੰਘ, ਬਲਬੀਰ ਸਿੰਘ, ਵਰਿਆਮ ਸਿੰਘ, ਹਰਜਿੰਦਰ ਸਿੰਘ, ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ ਨੂੰ ਛੱਡਣਾ ਸੀ। ਹੁਣ ਇਹ ਜਿਹੜੇ 8 ਕੈਦੀਆਂ ਦਾ ਨੋਟੀਫਿਕੇਸ਼ਨ ਕਿ ਭਾਈ ਇਹਨਾਂ ਨੂੰ ਜਿਹੜਾ ਉਹ ਰਿਹਾ, ਕਿ ਇਹਨਾਂ ਚੋਂ ਆਲਰੇਡੀ ਜਿਹੜੇ ਨੇ ਬਲਬੀਰ ਸਿੰਘ, ਵਰਿਆਮ ਸਿੰਘ, ਹਰਜਿੰਦਰ ਸਿੰਘ ਤਾਂ ਪਹਿਲਾਂ ਹੀ ਰਿਹਾ ਹੋ ਚੁੱਕੇ ਸੀ, ਤੇ ਇਹ ਜਿਹੜੇ ਨੇ ਲਾਲ ਸਿੰਘ, ਨੰਦ ਸਿੰਘ ਤੇ ਸੁਬੇਗ ਸਿੰਘ ਨੂੰ ਰਿਹਾ ਕੀਤਾ ਗਿਆ ਸੀ। ਪਰ ਅਜੇ ਵੀ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇੜਾ ਅਜੇ ਵੀ ਜੇਲ੍ਹ ਦੇ ਵਿੱਚ ਨੇ। ਹੁਣ ਜੇ ਇਹਨਾਂ ਸਿੱਖ ਕੈਦੀਆਂ ਦੇ ਹਵਾਲੇ ਨਾਲ ਮੈਂ ਇੱਕ ਵਾਰੀ ਫਿਰ ਰਿਪੀਟ ਕਰਦੇ ਹਾਂ, ਕਿਉਂਕਿ ਆਲਰੇਡੀ ਅਸੀਂ ਡਿਸਕਸ ਵੀ ਕੀਤਾ ਸੀ ਕਿ ਉਹਨਾਂ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਨੇ ਉਹ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ, ਇਹਦੇ ਬਾਵਜੂਦ ਕਿ ਉਹਨਾਂ ਨੂੰ ਰਾਹਤ ਸੁਪਰੀਮ ਕੋਰਟ ਨੇ ਦਿੱਤੀ ਔਰ ਫਿਰ 550 ਸਾਲਾਂ ਦੇ ਮੌਕੇ ਤੇ ਵੀ ਜਿਹੜਾ ਉਹਨਾਂ ਦਾ ਨਾਮ ਮੈਂਸ਼ਨ ਸੀ ਜਿਨ੍ਹਾਂ ਨੂੰ ਛੱਡਿਆ ਜਾਣਾ ਸੀ, ਉਹਨਾਂ ਨੂੰ 25 ਸਾਲ ਹੋ ਗਏ ਨੇ ਤਿਹਾੜ। ਔਰ ਅਸੀਂ ਦੇਖਿਆ ਵੀ ਜਦੋਂ ਇਲੈਕਸ਼ਨਾਂ ਦੇ ਵੇਲੇ ਭਗਵੰਤ ਮਾਨ ਨੂੰ TV 84 ਦੀ ਮੀਡੀਆ ਟੀਮ ਨੇ ਕਨਫਰੰਟ ਕੀਤਾ ਕਿ ਭਾਈ ਫਾਈਲ ਪਈ ਹੋਈ ਹੈ, ਉਹ ਤਾਂ ਕੇਜਰੀਵਾਲ ਜਾਂ ਉਹਨਾਂ ਦਾ ਜਿਹੜਾ ਓਵਰਵਿਊ ਕਰਨ ਵਾਲਾ ਪਾਰਟੀ ਉਹਨਾਂ ਦੀ ਆਮ ਆਦਮੀ ਪਾਰਟੀ ਦਾ, ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਹਨੇ ਮਾਨ ਨੇ, ਭਗਵੰਤ ਮਾਨ ਨੇ ਕਿਹਾ ਕਿ ਨਹੀਂ ਇਹ ਅਦਾਲਤੀ ਤੇ ਫਲਾਣਾ। ਲੇਕਿਨ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਅਲਟੀਮੇਟਲੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਵੀ ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵੀ
ਕੇਜਰੀਵਾਲ ਸਰਕਾਰ ਦੇ ਕੋਲ ਇੱਕ ਘੁੱਗੀ ਮਾਰਨ ਦੀ ਲੋੜ ਹੈ ਔਰ ਉਹ ਬਾਹਰ ਆ ਸਕਦੇ ਨੇ। ਔਰ 25 ਸਾਲ ਤੋਂ ਜਿਹੜੇ ਨੇ ਦਵਿੰਦਰਪਾਲ ਸਿੰਘ ਭੁੱਲਰ ਨੇ ਜਿਹੜੇ ਨੇ ਜੇਲ੍ਹ ਦੇ ਵਿੱਚ। ਗੁਰਦੀਪ ਸਿੰਘ ਖੇੜਾ ਇਹ 1990 ਤੋਂ ਲੈ ਕੇ ਹੁਣ ਤੱਕ 31 ਸਾਲ ਉਹਨਾਂ ਨੂੰ ਹੋ ਗਏ ਨੇ ਔਰ ਇਹ ਕਰਨਾਟਕਾ ਨਾਲ ਸੰਬੰਧ ਵਿੱਚੋਂ ਹਾਲਾਂ ਪੈਰੋਲ ਮਿਲੀ ਸੀ ਲੇਕਿਨ ਔਰ ਉਹਨਾਂ ਦਾ ਨਾਂ ਸੀ ਜਿਨ੍ਹਾਂ ਨੂੰ ਜਿਹੜਾ 550 ਸਾਲ ਦੇ ਵੇਲੇ ਗੁਰਦੀਪ ਸਿੰਘ ਖਹਿਰਾ ਨੂੰ ਛੱਡਿਆ ਜਾਣਾ ਸੀ, ਪਰ 31 ਸਾਲ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਬਲਵੰਤ ਸਿੰਘ ਰਾਜੋਆਣਾ, ਹੁਣ ਉਹਨਾਂ ਦੀ ਤਾਂ ਜਿਹੜੀ ਹੈ ਉਹ 550 ਸਾਲਾਂ ਵੇਲੇ ਉਦੋਂ ਸੀ ਕਿ ਅੱਜ ਵੀ ਆਏ ਬਾਹਰ, ਅੱਜ ਕੱਲ੍ਹ ਆਏ। ਹੁਣ 28 ਸਾਲ 1995 ਤੋਂ ਜੇਲ੍ਹ 'ਚ ਨੇ, 28 ਸਾਲ ਹੋ ਗਏ ਨੇ ਉਹਨਾਂ ਦੀ ਰਿਲੀਜ਼, ਕਿਉਂਕਿ ਉਹ ਪੰਜਾਬ 'ਚ ਨੇ ਔਰ ਭਗਵੰਤ ਮਾਨ ਆਮ ਆਦਮੀ ਦੀ ਇਹ ਇਹਨਾਂ ਦੇ ਕੋਲ ਹੈ ਔਰ ਇਹ ਉਹਦੇ ਫਾਈਲ ਦੇ ਉੱਤੇ ਬੈਠੇ ਹੋਏ ਨੇ। ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਜਿਹੜਾ ਹੈ ਉਹਨਾਂ ਨੂੰ ਚੰਡੀਗੜ੍ਹ ਅਦਾਲਤ ਨੇ ਜਿਹੜੀ ਹੈ ਉਹ ਮੌਤ ਦੀ ਸਜ਼ਾ ਸੁਣਾਈ ਸੀ, ਜਿਹਨੂੰ ਬਾਅਦ ਦੇ ਵਿੱਚ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ, ਹਾਈ ਕੋਰਟ ਨੇ ਉਹਨਾਂ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਸੀ। ਉਹ ਪਹਿਲਾਂ 1995 ਤੋਂ 2003 ਤੱਕ ਬੁੜੈਲ ਜੇਲ੍ਹ 'ਚ ਰਹੇ 8 ਸਾਲ, ਫਿਰ ਉਹ ਜੇਲ੍ਹ 'ਚੋਂ ਨਿਕਲ ਗਏ ਸੀ ਜਿਹੜਾ ਉਹ ਮਾਰ ਕੇ ਉਡਾਰੀ, ਔਰ ਲਗਭਗ 18 ਮਹੀਨੇ ਬਾਅਦ ਉਹਨਾਂ ਨੂੰ 2005 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਨੂੰ ਜੇਲ੍ਹ 'ਚ ਜੇ ਕੁੱਲ ਮਿਲਾ ਕੇ ਦੇਖਣਾ ਹੋਏ ਤਾਂ 27 ਸਾਲ ਦੇ ਕਰੀਬ ਤੋਂ ਜੇਲ੍ਹ ਦੇ ਵਿੱਚ ਨੇ। ਹੁਣ ਭਾਈ ਜਗਤਾਰ ਸਿੰਘ ਤਾਰਾ ਜਿਹੜੇ 15 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ 'ਚ ਨੇ ਔਰ ਲਖਵਿੰਦਰ ਸਿੰਘ ਲੱਖਾ, ਇਹ ਕਿਉਂਕਿ ਲਖਵਿੰਦਰ ਸਿੰਘ ਲੱਖਾ, ਭਾਈ ਜਗਤਾਰ ਸਿੰਘ ਹਵਾਰਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਇਹ ਸਾਰੇ ਬੇਅੰਤ ਸਿੰਘ ਕਤਲकांड ਦੇ ਜਿਹੜੇ ਨੇ ਉਹਦੇ 'ਚ ਉਹਨਾਂ ਨੂੰ ਸਜ਼ਾ ਹੈ। ਉਹ 28 ਸਾਲ ਤੋਂ ਬੜੈਲ ਜੇਲ੍ਹ 'ਚ ਨੇ। ਹੁਣ ਬੜੈਲ ਜੇਲ੍ਹ ਵੀ ਪੰਜਾਬ, ਚੰਡੀਗੜ੍ਹ ਇਹਨਾਂ ਦੇ ਹੱਥ। ਗੁਰਮੀਤ ਸਿੰਘ ਜਿਨ੍ਹਾਂ ਦਾ ਸਬੰਧ ਜਿਹੜਾ ਹੈ ਉਹ ਇਸੇ ਹੀ ਕੇਸ ਦੇ ਨਾਲ ਜਿਹੜਾ ਬੇਅੰਤੇ ਦੇ ਬੁੱਚੜ ਬੇਅੰਤੇ ਦੇ ਨੂੰ ਮਾਰਨ ਨਾਲ 28 ਸਾਲ ਤੋਂ ਜੇਲ੍ਹ 'ਚ ਨੇ। ਇਸੇ ਤਰ੍ਹਾਂ ਸ਼ਮਸ਼ੇਰ ਸਿੰਘ, ਉਹ ਵੀ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ 28 ਸਾਲ ਤੋਂ ਜੇਲ੍ਹ 'ਚ ਨੇ। ਔਰ ਇਸ ਦੇ ਨਾਲ ਜਿਹੜਾ ਉਹਨਾਂ ਨੂੰ 24 ਸਾਲ ਜਿਹੜੇ ਪਰਮਜੀਤ ਸਿੰਘ ਭਿਓਰਾ, ਇਹ ਰੋਪੜ ਦੇ ਪਿੰਡ ਭਿਓਰਾ ਨਾਲ ਉਹਨਾਂ ਦਾ ਸੰਬੰਧ ਹੈ, ਇਹ ਵੀ ਬੇਅੰਤ ਕਤਲकांड ਦੇ ਵਿੱਚ ਨੇ ਔਰ ਪਹਿਲਾਂ 7 ਸਾਲ ਉਹਨਾਂ ਬੜੈਲ ਜੇਲ੍ਹ 'ਚ ਸੀ ਤੇ ਜਦੋਂ ਜਗਤਾਰ ਸਿੰਘ ਹਵਾਰਾ ਨਿਕਲੇ ਨੇ ਜੇਲ੍ਹ 'ਚੋਂ ਉਦੋਂ ਵੀ ਇਹ ਵੀ ਨਾਲ ਨਿਕਲੇ, ਪਰ ਜਦੋਂ ਇਹ ਥੋੜ੍ਹੀ ਦੇਰ ਬਾਅਦ ਫੜੇ ਗਏ ਸੀ, ਰਾਦਰ ਹਵਾਰਾ ਔਰ ਹੀ ਪਹਿਲਾਂ ਫੜੇ ਗਏ, ਪਰ ਇਹ 2006 ਦੇ ਵਿੱਚ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ। ਸੋ ਕੁੱਲ ਮਿਲਾ ਕੇ 24 ਸਾਲ ਉਹਨਾਂ ਨੂੰ ਹੋ ਗਏ ਨੇ। ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਮੁੱਦੇ ਨੂੰ ਇਹ ਨਹੀਂ ਹੈ ਵੀ ਪਹਿਲੀ ਵਾਰ ਕੌਮੀ ਰਿਹਾਈ ਮੋਰਚੇ ਨੇ ਇਸ ਮੁੱਦੇ ਨੂੰ ਚੁੱਕਿਆ। ਇਸ ਤੋਂ ਪਹਿਲਾਂ ਅਸੀਂ ਦੇਖਿਆ ਵੀ ਸਭ ਤੋਂ ਪਹਿਲਾਂ ਇਹਨੂੰ ਹਾਈਲਾਈਟ ਗੁਰਬਖਸ਼ ਸਿੰਘ, ਜਿਨ੍ਹਾਂ ਦਾ ਸੰਬੰਧ ਹਰਿਆਣੇ ਦੇ ਕਰਨਾਲ ਜ਼ਿਲ੍ਹੇ ਨਾਲ ਸੀ, ਉਹਨਾਂ ਨੇ ਚੁੱਕਿਆ ਸੀ। ਉਹਨਾਂ ਨੇ ਮਰਨ ਵਰਤ ਰੱਖਿਆ, ਫਿਰ ਛੱਡਤਾ ਸੀ, ਫਿਰ ਦੁਬਾਰਾ ਉਹਨਾਂ ਨੇ ਵਰਤ ਰੱਖਿਆ ਔਰ ਉਹ ਜਦੋਂ ਪੁਲਿਸ ਫੜਨਾ ਚਾਹੁੰਦੀ ਸੀ ਉੱਤੇ ਚੜ੍ਹ ਗਏ ਟੈਂਕੀ ਦੇ ਔਰ ਉੱਥੋਂ ਛਾਲ ਮਾਰ ਕੇ ਉੱਤੇ ਉਹਨਾਂ ਨੇ ਆਪਣਾ ਆਪ ਐਂਡ ਕਰ ਲਿਆ ਸੀ। ਲੇਕਿਨ ਇਹ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਸੀ ਕਿ ਪਹਿਲੇ ਸਿੰਘਾਂ ਨੂੰ, ਜਿਨ੍ਹਾਂ ਦੇ ਵਿੱਚ ਲਖਵਿੰਦਰ ਸਿੰਘ, ਗੁਰਮੀਤ ਸਿੰਘ ਜਿਹੜੇ ਬੜੈਲ, ਉਹਨਾਂ ਨੂੰ ਜਿਹੜੀ ਹੈ ਪੈਰੋਲ ਮਿਲੀ ਸੀ। ਫਿਰ ਅਸੀਂ ਬਾਪੂ ਸੂਰਤ ਸਿੰਘ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਕਿਵੇਂ ਉਹ ਇੱਕ ਹੱਡੀਆਂ ਦੇ ਮੁੱਠ ਹੋ ਗਏ ਔਰ ਹੁਣ ਜਦੋਂ ਕਿ ਕੌਮੀ ਰਿਹਾਈ ਮੋਰਚਾ ਸ਼ੁਰੂ ਹੋਇਆ, ਉਹਨਾਂ ਨੇ ਆਪਣਾ ਜਿਹੜਾ ਪ੍ਰੈਜ਼ੈਂਸ ਇੱਧਰ ਸ਼ੋਅ ਕਰਨ ਦੇ ਥੱਲੇ ਆਪਣਾ ਵਰਤ ਵਾਪਸ ਲਿਆ। ਅਦਰਵਾਈਜ਼ ਉਹਨਾਂ ਨੂੰ ਜਿਹੜਾ ਨਾਸਾਂ ਰਾਹੀਂ, ਮੂੰਹ ਰਾਹੀਂ ਜਿਹੜਾ ਉਹ ਫੋਰਸ ਫੀਡਿੰਗ ਜਿਹਨੂੰ ਕੀਤੀ ਜਾ ਰਹੀ ਸੀ। ਔਰ ਇਹ ਜਿਹੜੇ ਨੇ ਸ਼੍ਰੋਮਣੀ ਕਮੇਟੀ ਨੇ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਸਿਗਨੇਚਰ ਕੈਂਪੇਨ ਸ਼ੁਰੂ ਕੀਤਾ ਹੋਇਆ। ਉਹ ਵੀ ਹੋਰ ਤਾਂ ਜਦੋਂ ਉਹਨਾਂ ਦੀ ਆਪਣੀ ਸਰਕਾਰ ਸੀ, ਕਿਉਂਕਿ ਬਾਦਲ ਦੀ ਸਰਕਾਰ ਰਹੀ, ਅਮਰਿੰਦਰ ਦੀ ਰਹੀ, ਜੇ ਚਾਹੁੰਦੇ ਤੇ ਇਹ ਤਾਂ ਸਟੇਟ ਦੇ ਕੋਲ ਹੁੰਦਾ, ਇਹ ਛੱਡ ਸਕਦੇ ਸੀ। ਹੁਣ ਇਹ ਆਪਣੀਆਂ ਨੌਟੰਕੀਆਂ ਕਰ ਰਹੇ ਨੇ। ਔਰ ਅੱਜ ਖਾਸ ਤੌਰ ਤੇ ਕਿਉਂਕਿ ਬਜਟ ਸੈਸ਼ਨ ਚੱਲ ਰਿਹਾ ਹੈ ਔਰ ਮੋਦੀ ਦਾ ਲੈਕਚਰ ਔਰ ਦੂਜਾ ਹੋਇਆ ਔਰ ਪਿਛਲੇ ਦਿਨਾਂ 'ਚ ਸਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਬਜਟ ਸੈਸ਼ਨ ਦੇ ਮੌਕੇ ਖਾਸ ਤਰੱਦਦ ਕਰਕੇ ਆਪਣੇ 2-4 ਮਿੰਟ ਉਹਨਾਂ ਨੇ ਲਏ ਔਰ ਉਹਦੇ 'ਚ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਹਾਈਲਾਈਟ ਕੀਤਾ ਔਰ ਚੰਗੀ ਤਰ੍ਹਾਂ ਉਹਨਾਂ ਨੇ ਬਾਕੀ ਇਸ਼ੂ ਵੀ ਜਿਹੜੇ ਕੌਮ ਨਾਲ ਸੰਬੰਧਿਤ ਨੇ ਔਰ ਦੂਸਰੇ ਨੇ, ਉਹਦੇ 'ਚ ਉਹਨਾਂ ਨੇ ਸਿੱਧੂ ਮੂਸੇਵਾਲਾ ਔਰ ਦੀਪ ਸਿੱਧੂ ਦਾ ਜ਼ਿਕਰ ਵੀ ਕੀਤਾ ਕਿ ਭਾਈ
ਉਹਨਾਂ ਦੇ ਜਿਹੜੇ ਮਰਡਰ ਹੋਏ ਔਰ ਅੱਜ ਤੱਕ ਵੀ ਜਿਹੜੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ। ਔਰ ਉਹਨਾਂ ਨੇ ਇਹਦੇ ਨਾਲ ਸਗੋਂ ਇਹ ਵੀ ਜੋੜਿਆ ਇਹਨਾਂ ਦੋਨਾਂ ਦੇ ਨਾਲ, ਉਹਨਾਂ ਨੇ ਕਿਹਾ ਜੀ ਉੜੀਸਾ ਦੇ ਵਿੱਚ 2 ਰੂਸੀ ਜਿਹੜੇ ਡਾਈਸੈਂਟਰ ਸੀ ਉਹ ਭੇਦ ਭਰੇ ਹਾਲਾਤ 'ਚ ਉਹਨਾਂ ਦੀ ਮੌਤ ਹੋਈ, ਉਹਦੀ ਵੀ ਇਨਵੈਸਟੀਗੇਸ਼ਨ ਕਰਵਾਈ ਜਾਏ। ਔਰ ਮਾਨ ਸਾਹਿਬ ਨੇ MSP ਬਾਕੀ ਇਸ਼ੂ ਵੀ ਚੁੱਕੇ, ਲੇਕਿਨ ਇਸ ਇਸ਼ੂ ਨੂੰ ਵੀ ਉਹਨਾਂ ਨੇ ਹਾਈਲਾਈਟ ਕੀਤਾ। ਸੋ ਪੋਲੀਟੀਕਲੀ ਇਸ ਦੀ ਮੰਗ ਲਗਾਤਾਰਤਾ ਨਾਲ ਹਰਸਿਮਰਤ ਕੌਰ ਬਾਦਲ ਨੇ ਵੀ ਜਿਹੜਾ ਪਾਰਲੀਮੈਂਟ ਦੇ ਵਿੱਚ 0 ਆਵਰ ਵੇਲੇ ਸਵਾਲ ਨੂੰ ਚੁੱਕਿਆ। ਸੋ ਚਲੋ ਜਿਹਦਾ ਜੋ ਡਿਊ ਹੈ ਉਹ ਠੀਕ ਹੈ ਕਿ ਭਾਈ ਸਾਡਾ ਫਰਜ਼ ਵੀ ਬਣਦਾ ਉਹਨਾਂ ਨੂੰ ਐਕਨੋਲਜ ਕਰਨ ਦਾ। ਪਰ ਇਸ ਸਾਰੇ ਦੇ ਚੱਲਦਿਆਂ ਇੱਕ ਜਿਹੜੀ ਟੈਕਨੀਕਲ ਪੋਜੀਸ਼ਨ ਪੁੱਛੀ ਜਾਂਦੀ ਹੈ ਕਿ ਕੀ ਜਿਹੜਾ ਅਦਾਲਤੀ ਪੋਜੀਸ਼ਨ ਇਸ ਦੇ ਉੱਤੇ ਕੀ ਹੈ। ਹੁਣ ਅਦਾਲਤੀ ਪੋਜੀਸ਼ਨ ਜਿਵੇਂ ਮੈਂ ਕਿਹਾ ਕਿ ਵੀ ਇਹ ਅਦਾਲਤਾਂ ਤੇ ਜੇ ਉਹਨਾਂ ਨੇ ਤਾ ਉਮਰ ਕਿਹਾ ਕਿ ਜੀ ਉਮਰ ਕੈਦ ਦਾ ਮਤਲਬ ਤਾ ਉਮਰ ਹੈ, ਫਿਰ ਤਾਂ ਕੋਈ ਰਾਤ ਦਾ ਕੋਈ ਤੁਹਾਡੇ ਕੋਲ ਰਸਤਾ ਨਹੀਂ ਬਚਦਾ। ਪਰ ਕਿਉਂਕਿ ਇਹ ਡਿਸੀਜਨ ਸਿਆਸੀ ਹੈ, ਅਸੀਂ ਰਾਜੀਵ ਗਾਂਧੀ ਦੇ ਕਾਤਲਾਂ ਦੇ ਮਾਮਲੇ 'ਚ ਦੇਖਿਆ, ਦੂਸਰਾ ਬਿਕਲਿਸ ਬਾਨੋ ਮਰਡਰ 10-11 ਕਰਨ ਵਾਲੇ, ਰੇਪ ਕਰਨ ਵਾਲੇ, ਉਹ ਵੀ ਗੁਜਰਾਤ ਇੱਕ ਪਾਸੇ ਜਿਹੜਾ ਉਹ ਵਿਮਨ ਐਮਪਾਵਰਮੈਂਟ ਦਾ ਲੈਕਚਰ ਦੇ ਰਿਹਾ ਸੀ ਮੋਦੀ 15 ਅਗਸਤ ਵਾਲੇ ਦਿਨ, ਦੂਸਰੇ ਪਾਸੇ ਜਿਹੜਾ ਉਹਨਾਂ ਨੂੰ ਗੁਜਰਾਤ ਸਰਕਾਰ ਛੱਡ ਰਹੀ ਸੀ ਔਰ ਉਹਨਾਂ ਨੂੰ ਹੀਰੋਜ਼ ਵੈਲਕਮ ਦਿੱਤੀ ਜਾ ਰਹੀ ਸੀ। ਸੋ ਜੇ ਤਾਂ ਅਸੀਂ ਇਸ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਜਾ ਕੇ ਦੇਖਣਾ ਹੈ ਕਿ ਭਾਈ ਇਹ ਹੈ, ਫਿਰ ਤਾਂ ਕੋਈ ਰਾਤ ਦੀ ਥਾਂ ਨਹੀਂ ਹੈ। ਇਹ ਸਿਰਫ ਤੇ ਸਿਰਫ ਸਿਆਸੀ ਵਿਲ ਹੈ। ਔਰ ਇਹਨੇ BBC ਨੇ ਇਸ ਦੇ ਉੱਤੇ ਅੱਛੀ ਸਟੋਰੀ ਕੀਤੀ ਹੈ। ਉਹਨਾਂ ਨੇ ਕਿਹਾ ਵੀ ਬੇਸ਼ੱਕ ਗੱਲ ਇਹਨਾਂ 8-9 ਸਿੱਖ ਸਿਆਸੀ ਕੈਦੀਆਂ ਦੀ ਹੋ ਰਹੀ ਹੈ, ਪਰ ਹੋਰ ਵੀ ਬਹੁਤ ਸਾਰੇ ਸਿੱਖ ਜਿਹੜੇ ਨੇ ਅੱਡ-ਅੱਡ ਜੇਲ੍ਹਾਂ ਦੇ ਵਿੱਚ ਲੰਮੇ ਸਮੇਂ ਤੋਂ, ਉਹ ਕਾਨੂੰਨ ਜਿਹੜੇ ਖਤਮ ਹੋ ਚੁੱਕੇ ਨੇ ਟਾਡਾ ਵਰਗੇ, ਉਹਦੇ ਥੱਲੇ ਬੰਦ ਨੇ। ਕਿਉਂਕਿ 9 ਚਿਹਰੇ ਅਸੀਂ ਪੋਸਟਰ ਦੇ ਉੱਤੇ ਸਾਡੇ ਦਿਖਾ ਵੀ ਰਹੇ ਹੋਣਗੇ ਸਕਰੀਨ ਤੇ, ਜਿਹੜੇ ਬੰਦੀ ਸਿੰਘਾਂ 9 ਚਿਹਰੇ ਨੇ। ਲੇਕਿਨ ਇਸ ਤੋਂ ਇਲਾਵਾ ਸਤਨਾਮ ਸਿੰਘ, ਦਿਆਲ ਸਿੰਘ, ਬੂਟਾ ਸਿੰਘ ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਜ਼ਿਲ੍ਹੇ 'ਚ ਬੰਦ ਨੇ। ਉਹਨਾਂ ਉੱਤੇ ਟਾਡਾ ਸਮੇਤ, ਜਿਹੜਾ ਟਾਡਾ ਕਾਨੂੰਨ ਖਤਮ ਹੋ ਚੁੱਕਾ ਹੈ, ਕਈ ਕੇਸ ਨੇ ਔਰ ਇਹ ਮਾਮਲਾ ਉਹਨਾਂ ਦਾ ਸੁਪਰੀਮ ਕੋਰਟ 'ਚ ਹੈ। ਔਰ ਇਸੇ ਤਰ੍ਹਾਂ ਜਗਮੋਹਨ ਸਿੰਘ ਤਕਰੀਬਨ 9 ਸਾਲ ਤੋਂ ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਨੇ, ਉਹਨਾਂ ਦਾ ਮਾਮਲਾ ਰਾਜਸਥਾਨ ਹਾਈ ਕੋਰਟ 'ਚ ਹੈ। ਸੋ ਪਹਿਲਾਂ ਖਵਾਰੀ ਕੋਰਟਾਂ 'ਚ, ਫਿਰ ਕੋਰਟਾਂ ਦਾ ਜੇ ਉਮਰ ਕਿਹਾ, ਉਹਨਾਂ ਨੇ ਕਿਹਾ ਜੀ ਉਹ ਤਾਂ ਤਾ ਉਮਰ ਹੈ, ਕੋਈ ਨਹੀਂ ਹੈ। ਇਸੇ ਤਰ੍ਹਾਂ ਉਹਨਾਂ ਦਾ ਹਾਲਾਂ ਜਿਹੜੇ ਰਾਜਸਥਾਨ ਜੇਲ੍ਹ 'ਚ ਨੇ, ਜਗਮੋਹਨ ਸਿੰਘ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ ਨੇ, ਤਾਂ ਉਹਨਾਂ ਦੇ ਉੱਤੇ ਆਰਮਜ਼ ਐਕਟ ਦੀਆਂ ਧਾਰਾਵਾਂ ਲਾਈਆਂ ਹੋਈਆਂ। ਇਸ ਤੋਂ ਇਲਾਵਾ ਵੀ ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ, ਕੁਲਵੀਰ ਸਿੰਘ, ਰਵਿੰਦਰ ਸਿੰਘ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ। ਇਹਨਾਂ 'ਚੋਂ 2 ਸਿੱਖ ਕੈਦੀ ਜਿਹੜੇ ਨੇ, ਹਰਨੇਕ ਸਿੰਘ ਔਰ ਦਿਆਲ ਸਿੰਘ ਲਾਹੌਰੀਆ, 2021 ਤੋਂ ਪਰਮਾਨੈਂਟ ਪੈਰੋਲ ਤੇ ਨੇ, ਇਹਨਾਂ ਦੀ ਪਰਮਾਨੈਂਟ ਪੈਰੋਲ ਹੈ। ਲੇਕਿਨ ਇਹ ਜਿਨ੍ਹਾਂ ਦਾ ਹੁਣ ਨਾਂ ਆਏ ਨੇ ਕਿ ਰਾਜਸਥਾਨ, ਯੂਪੀ, ਲਗਭਗ 1 ਦਰਜਨ ਦੇ ਕਰੀਬ ਇਹਨਾਂ ਦੀ ਗਿਣਤੀ ਵੀ ਬਣ ਜਾਂਦੀ ਹੈ, ਜਿਨ੍ਹਾਂ ਦਾ ਕੋਈ ਕਿਤੇ ਬਹੁਤਾ ਜ਼ਿਕਰ ਨਹੀਂ ਹੋ ਰਿਹਾ। ਔਰ ਇਸ ਨੂੰ ਅਸੀਂ ਸਮਝਦੇ ਹਾਂ ਵੀ ਹਾਇਰ ਲੈਵਲ ਦੇ ਉੱਤੇ ਹਰ ਪਾਸੇ ਉਠਾਇਆ ਜਾਣਾ ਚਾਹੀਦਾ। ਔਰ ਇੱਕ ਪਾਸੇ ਇਹ ਚੱਲ ਰਿਹਾ ਹੈ, ਦੂਜੇ ਪਾਸੇ ਜਦੋਂ ਅੱਜ ਅਸੀਂ ਖਬਰਾਂ ਮੁੱਖ ਤੌਰ ਤੇ ਦੇਖਦੇ ਹਾਂ, ਜਿਹੜੀ ਕੱਲ੍ਹ ਘਟਨਾਕ੍ਰਮ ਹੋਇਆ ਕੌਮੀ ਇਨਸਾਫ ਮੋਰਚੇ ਦੇ ਉਸ ਪਲੇਟਫਾਰਮ ਤੋਂ ਕਿ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਾ ਕੇ ਰੋਕਿਆ ਔਰ ਬੜੇ ਰੁੱਖੇ ਬਿਹੇਵ ਦੇ ਨਾਲ, ਬਜਾਏ ਇਸ ਗੱਲ ਦੇ ਕਿ ਉਹ ਇੱਕ ਹਮਦਰਦੀ ਵਾਲਾ ਰਵੱਈਆ ਰੱਖ ਕੇ ਗੱਲਬਾਤ ਕਰਦੇ, ਉਹਨਾਂ ਨੇ ਧੌਂਸ ਦੇ ਨਾਲ ਜਿਹੜਾ ਉਹ ਵਾਟਰ ਕੈਨਨਸ ਵੀ ਯੂਜ਼ ਕੀਤੀਆਂ, ਲਾਠੀ ਚਾਰਜ ਵੀ ਕੀਤਾ। ਫਿਰ ਜ਼ਾਹਰ ਹੈ ਜਦੋਂ ਨੌਜਵਾਨ ਔਰ ਖਾਸ ਤੌਰ ਤੇ ਨਿਹੰਗ ਸਿੰਘ ਫੀਲਡ 'ਚ ਆਉਂਦੇ ਨੇ ਤਾਂ ਫਿਰ ਤਾਂ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਦੌੜਦਿਆਂ ਨੂੰ ਰਾਹ ਨਹੀਂ ਮਿਲਿਆ। ਲੇਕਿਨ ਅੱਜ ਜਦੋਂ ਤੁਸੀਂ ਦੇਖੋਗੇ ਕਿ ਉਹਨਾਂ ਦੇ ਖਿਲਾਫ ਇਸ ਕਿਸਮ ਦੀਆਂ ਧਾਰਾਵਾਂ ਦੇ ਕੇਸ ਉਹਨਾਂ ਨੇ ਬਣਾਏ ਨੇ, ਜਿਹਦੇ 'ਚ ਜਿਸ ਨੂੰ ਜਿਹੜਾ ਇਰਾਦਾ ਹੈ ਕਤਲ, ਔਰ ਉਹਨਾਂ ਨੇ ਕਿਹਾ ਜੀ ਕਿ 20 ਉਹਨਾਂ ਨੇ ਬੈਰੀਅਰ ਤੋੜੇ, ਔਰ ਇਹ ਜਿਹੜੀ ਧਾਰਾ 307 ਉਹਨਾਂ ਦੇ ਉੱਤੇ ਲਾਈ ਗਈ ਹੈ, ਅਟੈਂਪਟ ਟੂ ਮਰਡਰ, ਔਰ 307 ਉਹਨਾਂ ਤੇ ਲਾਈ ਗਈ ਹੈ ਜਿਨ੍ਹਾਂ ਦੇ 7 ਦੇ ਉੱਤੇ ਲਾਈ ਗਈ, ਜਿਨ੍ਹਾਂ 'ਚ 5 ਉਸ ਵੇਲੇ ਮੌਕੇ ਤੇ ਜਿਹੜੇ ਆਰਗੇਨਾਈਜ਼ਰ ਨੇ ਮੋਰਚੇ ਦੇ, ਜਿਨ੍ਹਾਂ 'ਚ ਅਮਰ ਸਿੰਘ ਚਾਲ ਜਾਂ ਬਾਪੂ ਗੁਰਚਰਨ ਸਿੰਘ ਜਿਹੜੇ ਧਰਮ ਪਿਤਾ ਨੇ ਜਗਤਾਰ ਸਿੰਘ ਹਵਾਰਾ ਹੋਰਾਂ ਦੇ, ਉਹ ਮੀਟਿੰਗ ਕਰ ਰਹੇ ਸੀ ਉਸ ਵੇਲੇ ਐਡਮਿਨਿਸਟ੍ਰੇਸ਼ਨ, ਉਹਨਾਂ ਦੇ ਉੱਤੇ ਵੀ ਇਹ ਧਾਰਾਵਾਂ ਦੇ ਨਾਲ ਅਟੈਂਪਟ ਟੂ ਮਰਡਰ, ਔਰ ਉਹਨਾਂ ਦਾ ਪੁਲਿਸ ਦਾ ਜਿਹੜਾ ਮੁਖੀ ਹੈ
DIG ਉਹ ਬਰੀਫਿੰਗ ਕਰ ਰਿਹਾ ਚੰਡੀਗੜ੍ਹ ਪੁਲਿਸ ਦਾ। ਉਹਨਾਂ ਨੇ ਕਿਹਾ ਜੀ ਇਹ ਅਟੈਕ ਕੀਤਾ ਔਰ ਇਹ ਤਾਂ ਭੱਜ ਕੇ ਜਾਨ ਬਚਾਈ, ਨਹੀਂ ਤਾਂ ਮਾਰ ਦੇਣਾ ਸੀ ਉਹਨਾਂ ਨੇ। ਔਰ ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾ ਰਹੇ ਸੀ ਔਰ ਦਿਸ ਦੈਟ। ਇਹਦੇ ਥੱਲੇ ਅਟੈਂਪਟ ਟੂ ਮਰਡਰ, ਇੰਡੀਅਨ ਪੀਨਲ ਕੋਡ, ਆਰਮਸ ਐਕਟ, ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਸੇਫਟੀ ਐਕਟ, ਯਾਨੀ ਇਸ ਕਿਸਮ ਦੇ ਨੇ ਵੀ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ। ਇਹ ਜੇ ਧਾਰਾਵਾਂ ਜਿਹੜੀਆਂ ਅਟੈਂਪਟ ਟੂ ਮਰਡਰ ਔਰ ਦੂਜੇ ਹੋਣ ਤੇ ਅਗਲੇ 14 ਸਾਲ ਉਹ ਵੀ ਬਾਹਰ ਨਹੀਂ ਨਿਕਲ ਸਕਦੇ। ਸੋ ਇਸ ਸਭ ਦੇ ਚਲਦੇ ਅੱਜ ਜਦੋਂ ਜਥਾ ਤੋਰਿਆ ਗਿਆ, ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਸੀ। ਐਤਕੀ ਥੋੜਾ ਜਿਹਾ ਆਰਗੇਨਾਈਜ਼ਰਸ ਨੇ ਵੀ ਸਟ੍ਰਿਕਟ ਡਿਸਪਲਿਨ ਦੀ ਲਾਈਨ ਨੂੰ ਟੋ ਕੀਤਾ ਕਿ ਭਾਈ ਕੋਈ ਐਸਾ ਨਾ ਹੋਏ ਵੀ ਉੱਥੇ ਬੈਠ ਕੇ ਹੀ ਸਿਮਰਨ ਕਰਨਾ ਹੈ। ਔਰ ਸਾਡੀ TV 84 ਦੀ ਟੀਮ ਨੇ ਗਰਾਊਂਡ ਤੋਂ ਉਹਨੂੰ ਕਵਰ ਵੀ ਕੀਤਾ ਔਰ ਬੜੀ ਸੱਜ-ਧਜ ਦੇ ਨਾਲ ਜਥੇ ਦੀ ਰਵਾਨਗੀ ਹੋਈ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਸਾਡੇ ਵੀਰ ਭਾਊ ਸੰਤੋਖ ਸਿੰਘ ਖਾਲਸਾ ਫਰਨੀਚਰ ਟੋਰਾਂਟੋ, ਜਿਹੜੇ ਬਹੁਤ ਚੰਗੀ ਸ਼ਾਇਰੀ ਕਰਦੇ ਨੇ, ਉਹਨਾਂ ਨੇ ਇੱਕ ਨਜ਼ਮ ਹਕੀਕਤ ਦੇ ਥੱਲੇ ਦੇਖੀ, ਜਿਹੜੀ ਸਿੱਖਾਂ ਦੀ, ਜਦੋਂ ਅਸੀਂ ਇਹ ਦੇਖ ਰਹੇ ਹਾਂ ਇਹ ਵਕਤੀ ਅਸੀਂ ਸਿੰਪਟਮਸ ਦੇ ਨਾਲ ਹੀ ਲੜ ਰਹੇ ਹਾਂ ਬਿਮਾਰੀ ਦੇ, ਪਰ ਇਨ ਦਾ ਐਂਡ ਇਹ ਜਿਹੜਾ ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਜਿਵੇਂ ਭਾਈ ਗਜਿੰਦਰ ਸਿੰਘ ਨੇ ਕਿਹਾ ਸੀ, ਇਹ ਹੁਣ ਜੰਗ ਹਿੰਦ ਪੰਜਾਬ ਦਾ ਸਿੱਧਾ ਹੋਣ ਜਾ ਰਿਹਾ। ਔਰ ਉਹਨਾਂ ਦੀ ਨਜ਼ਮ ਹੈ ਕਿ ਕਾਫ ਕਰਮ ਜਿਸ ਕੌਮ ਦੇ ਹੋਣ ਮਾੜੇ, ਜਾ ਕੇ ਖਹਿੰਦੀਆਂ ਨਾਲ ਬਿਰਾਨੀਆਂ ਦੇ, ਜਿਹੜੇ ਗਿੱਦੜਾਂ ਦੀ ਹੋਵੇ ਮੌਤ ਨੇੜੇ, ਖਹਿੰਦੇ ਨਾਲ ਜਾਂ ਸ਼ੇਰ ਕੁਰਾਨੀਆਂ ਦੇ। ਕਾਫ ਕਰਮ ਜਿਸ ਕੌਮ ਦੇ ਹੋਣ ਮਾੜੇ, ਜਾ ਕੇ ਖਹਿੰਦੀਆਂ ਨਾਲ ਬਿਰਾਨੀਆਂ ਦੇ, ਜਿਹੜੇ ਗਿੱਦੜਾਂ ਦੀ ਹੋਵੇ ਮੌਤ ਨੇੜੇ, ਖਹਿੰਦੇ ਨਾਲ ਜਾਂ ਸ਼ੇਰ ਕੁਰਾਨੀਆਂ ਦੇ। ਜਿਸ ਤਿਰੰਗੇ ਤੇ ਤੁਸੀਂ ਮਾਣ ਕਰਦੇ, ਉਸ ਤੇ ਸੀਸ ਲੱਗੇ ਸਿੱਖ ਲਸਾਨੀਆਂ ਦੇ। ਪੰਜ ਦਰਿਆ ਜੋ ਸ਼ਾਨ ਪੰਜਾਬ ਦੀ ਏ, ਆਬ ਖੋਹ ਲਿਆ ਨਾਲ ਸ਼ੈਤਾਨੀਆਂ ਦੇ। ਵਾਟਰ ਇਸ਼ੂ। ਔਰ ਅੱਜ ਹੀ ਸਰ GC ਸਿੰਘ ਕਹਿ ਰਹੇ ਸੀ ਕਿ ਮੋਰਚਾ ਤਾਂ 1-2 ਲੱਖ ਸੇ ਇਕੱਠਾ ਹੋ ਕੇ ਕਹਿਣ ਕਿ ਭਾਈ ਅਸੀਂ ਭਰ ਦੇਣਾ ਸਾਰਾ, ਜਿਹੜੀਆਂ ਨਹਿਰਾਂ ਸਾਡਾ ਪਾਣੀ ਲੁੱਟ ਕੇ ਤੁਸੀਂ ਲਿਜਾ ਰਹੇ ਹੋ, ਇਹਨੂੰ ਪੂਰ ਦਿਓ ਇਹਨੂੰ, ਕਿਉਂਕਿ ਇਹੀ ਸਾਡੀ ਲਾਈਫ ਲਾਈਨ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਪੰਜ ਦਰਿਆ ਜੋ ਸ਼ਾਨ ਪੰਜਾਬ ਦੀ ਏ, ਆਪ ਖੋਹ ਲਿਆ ਨਾਲ ਸ਼ੈਤਾਨੀਆਂ ਦੇ। ਸਾਰੇ ਪਿੰਡ ਉਜਾੜੇ ਪੰਜਾਬ ਦੇ ਸੀ, ਚੰਡੀਗੜ੍ਹ ਤੇ ਕਬਜ਼ੇ ਲਾਲੇ ਆਣੀਆਂ ਦੇ। ਸਾਡੇ ਆਪ ਤੇ ਬੰਨ ਕੇ ਭਾਖੜੇ ਨੂੰ ਬਿਜਲੀ ਭੇਜ ਦਿੱਤੀ ਸਾਰੇ ਬੇਗਾਨੀਆਂ ਦੇ। ਤੁਸੀਂ ਢਾਹ ਕੇ ਤਖਤ ਅਕਾਲ ਦੇ ਨੂੰ ਮੁੱਢ ਬੰਨ ਲਏ ਤੁਸੀਂ ਵਿਰਾਨੀਆਂ ਦੇ। ਅਕਿਰਤ ਘਣਤਾ ਦੀ ਹੱਦ ਪਾਰ ਕਰਤੀ, ਸਿਰਾਂ ਦੇ ਮੁੱਲ ਪਾਏ ਬਦਲੇ ਕੁਰਬਾਨੀਆਂ ਦੇ। ਸਾਡੇ ਰਾਜ ਤੇ ਸਾਡੇ ਦੇਸ਼ ਉੱਤੇ ਕਬਜ਼ਾ ਕਰ ਲਿਆ ਨਾਲ ਬੇਈਮਾਨੀਆਂ ਦੇ। ਅਖੀਰ ਚ ਉਹਨਾਂ ਕਿਹਾ, ਜਿਸ ਸੰਵਿਧਾਨ ਨੂੰ ਚੀਕ ਪੁਕਾਰਦੇ ਹੋ, ਅਸੀਂ ਮੰਨਦੇ ਨਹੀਂ ਵੱਟੇ ਚਵਾਨੀਆਂ ਦੇ। ਹੁਣ ਦੀ ਜਨਰੇਸ਼ਨ ਨੂੰ ਨਹੀਂ ਪਤਾ ਵੀ ਦਵਾਨੀ ਚਵਾਨੀ ਕੀ ਹੁੰਦੇ ਸੀ। ਜਿਸ ਸੰਵਿਧਾਨ ਨੂੰ ਚੀਕ ਪੁਕਾਰਦੇ ਹੋ, ਅਸੀਂ ਮੰਨਦੇ ਨਹੀਂ ਵੱਟੇ ਚਵਾਨੀਆਂ ਦੇ। ਦਰਿਆ ਸੱਚ ਦੇ ਵਿੱਚ ਜਦੋਂ ਹੜ ਆਇਆ, ਭਾਊ ਰੁੜਨਗੇ ਇਰਾਦੇ ਜ਼ਾਲਮਾਨੀਆਂ ਦੇ। ਭਾਊ ਜੀ ਕਹਿੰਦੇ ਨੇ ਵੀ ਇਹ ਸਾਰੇ ਹੁਣ ਜਿਹੜਾ ਹੜ ਆਇਆ ਹੋਇਆ ਔਰ ਪੰਥ ਦਾ ਰੋਹ ਜਿਹੜਾ ਹੈ ਉਹ ਹੜ ਵਾਂਗ, ਤੁਸੀਂ ਕੌਮੀ ਇਨਸਾਫ ਮੋਰਚੇ ਤੇ ਦੇਖੋ, ਬਰਗਾੜੀ ਮੋਰਚੇ ਤੇ ਦੇਖੋ, ਓਵਰਆਲ ਕਿਤੇ ਵੀ ਉਹ ਜੋਸ਼ੋ ਖਰੋਸ਼ ਨਜ਼ਰ ਆਉਂਦਾ ਹੈ। ਸੋ ਇਹੀ ਹੈ ਕਿ ਭਾਈ ਜਿਸ ਸੰਵਿਧਾਨ ਨੂੰ ਚੀਕ ਪੁਕਾਰਦੇ ਹੋ, ਅਸੀਂ ਮੰਨਦੇ ਨਹੀਂ ਵੱਟੇ ਚਵਾਨੀਆਂ ਦੇ। ਦਰਿਆ ਸੱਚ ਦੇ ਵਿੱਚ ਜਦੋਂ ਹੜ ਆਇਆ, ਭਾਊ ਰੁੜਨਗੇ ਇਰਾਦੇ ਜ਼ਾਲਮਾਨੀਆਂ ਦੇ। ਸੋ ਨਾਈਸ, ਬਿਊਟੀਫੁਲ। ਐਂਡ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਬਾਤ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।